ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਦੇ ਰਾਹੀਂ ਸਾਡੇ ਨਾਲ ਜੁੜੇ ਹੋਏ ਦਰਸ਼ਕ ਤੇ ਜਿਹੜੇ ਵਿਊਅਰਸ ਸਾਡੇ ਨਾਲ ਫੇਸਬੁੱਕ ਰਾਹੀਂ ਇਸ ਸਮੇਂ ਜੁੜੇ ਹੋਏ ਨੇ, ਉਹਨਾਂ ਸਾਰਿਆਂ ਦਾ ਮੈਂ ਅੱਜ ਦੇ ਸਪੈਸ਼ਲ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਹਫਤੇ ਦੇ ਵਿੱਚ ਜਿਵੇਂ ਕਿ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਕਈ ਥਾਵਾਂ ਤੇ ਦੁਨੀਆ ਭਰ ਦੇ ਵਿੱਚ ਸਿੱਖਾਂ ਵੱਲੋਂ ਐਕਟੀਵਿਟੀਜ਼ ਕੀਤੀਆਂ ਗਈਆਂ ਨੇ ਤੇ ਉਹਨਾਂ ਦਾ ਸਦਕਾ, ਪਿਛਲੇ ਲੰਬੇ ਸਮੇਂ ਦੀ ਸਟਰਗਲ ਦਾ ਸਦਕਾ ਪਿਛਲੇ ਇੱਕ ਹਫਤੇ ਦੇ ਵਿੱਚ ਕਈ ਡਿਵੈਲਪਮੈਂਟ ਸਾਹਮਣੇ ਆਈਆਂ ਨੇ, ਜਿਹੜੀਆਂ ਸਿੱਖ ਕੌਮ ਨੂੰ ਸਿੱਧੇ ਤੌਰ ਤੇ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਦੀਆਂ ਨੇ। ਉਹਦੇ ਵਿੱਚ US ਕਾਂਗਰਸ ਦੇ ਵੱਲੋਂ ਜਿਹੜਾ ਵਿਸਾਖੀ ਨੂੰ ਖਾਲਸਾ ਸਾਜਣਾ ਦਿਵਸ ਵਜੋਂ ਮਾਨਤਾ ਦੇਣ ਦਾ ਜਿਹੜਾ ਇੱਕ ਰੈਜ਼ੋਲੂਸ਼ਨ ਹੈਗਾ, ਤੇ ਓਨਟਾਰੀਓ ਸਟੇਟ ਅਸੈਂਬਲੀ ਦੇ ਵੱਲੋਂ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਐਲਾਨਣ ਦਾ ਹੈਗਾ। ਤੇ ਈਵਨ ਜੇ ਕੈਨੇਡਾ ਦੇ ਵਿੱਚ ਹੋਰ ਦੇਖਣਾ ਹੋਵੇ ਤਾਂ ਐਲਬਰਟਾ ਤੇ ਅੱਜ ਜਿਹੜੀ ਬ੍ਰਿਟਿਸ਼ ਕੋਲੰਬੀਆ ਵੱਲੋਂ ਸਿੱਖ ਹੈਰੀਟੇਜ ਮੰਥ ਨੂੰ ਐਲਾਨਿਆ ਜਾਣਾ, ਤੇ ਇਹ ਸਾਰੇ ਘਟਨਾਕ੍ਰਮ ਦੇ ਉੱਪਰ ਇੰਡੀਆ ਦਾ, ਕਿਉਂਕਿ 1984 ਨੂੰ ਜਦੋਂ ਜੈਨੋਸਾਈਡ ਐਲਾਨਿਆ ਗਿਆ ਓਨਟਾਰੀਓ ਅਸੈਂਬਲੀ ਵੱਲੋਂ, ਤਾਂ ਉਹਨਾਂ ਦਾ ਕੀ ਰਿਐਕਸ਼ਨ ਆ, ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਹੋਈਆਂ ਨੇ, ਇਹਦੇ ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ, ਉਹਦੇ ਵਿੱਚ ਸਾਡੇ ਨਾਲ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਤੇ ਇੱਥੇ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਹੈ, ਉਹਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਸਾਡੇ ਨਾਲ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ, ਖਾਸ ਤੌਰ ਤੇ ਜਿਹੜੇ ਦਰਸ਼ਕ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ, ਤੁਸੀਂ ਸਾਨੂੰ ਕਮੈਂਟ ਲਿਖ ਸਕਦੇ ਹੋ, ਆਪਣਾ ਕੁਐਸਚਨ ਲਿਖ ਸਕਦੇ ਹੋ। ਵਿੱਚ ਅਸੀਂ ਜ਼ਰੂਰ ਜਿਹੜਾ ਤੁਹਾਡਾ ਸਵਾਲ ਹੈ ਉਹ ਡਾਕਟਰ ਅਮਰਜੀਤ ਸਿੰਘ ਤੋਂ ਪੁੱਛਦੇ ਰਹਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਜਿਹੜਾ ਤੁਹਾਡਾ ਸਵਾਲ ਦਾ ਜਵਾਬ ਹੋਊਗਾ ਉਹ ਪਹੁੰਚਦਾ ਕਰ ਸਕੀਏ। ਸੋ ਆਓ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ। ਡਾਕਟਰ ਸਾਹਿਬ, ਜਿਹੜੀ ਇੱਕ ਅਹਿਮ ਜਿਹੜੀ ਡਿਵੈਲਪਮੈਂਟ ਹੋਈ ਹੈ, ਮੈਂ ਉਹਦੇ ਤੋਂ ਸ਼ੁਰੂਆਤ ਕਰਨੀ ਚਾਹੂੰਗਾ, ਇੱਕ ਰਿਲੀਜੀਅਸ ਪਰਸਪੈਕਟਿਵ ਤੋਂ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਦੁਨਿਆਵੀ ਤੌਰ ਤੇ, ਤਾਂ ਨੋਰਮਲੀ ਉਹਨਾਂ ਮੁਲਕਾਂ ਦੀ ਜਾਂ ਉਹਨਾਂ ਕੌਮਾਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਦੇ ਆਲਰੇਡੀ ਮੁਲਕ ਹੈਗੇ ਆ। 193 ਮੁਲਕਾਂ ਦੇ ਝੰਡੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਝੂਲਦੇ ਆ, ਤੇ ਉੱਥੇ ਜਿਹੜੀ ਵੀ ਐਕਟੀਵਿਟੀ ਹੁੰਦੀ ਹੈ, ਕੋਈ ਜਿਨ੍ਹਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਹੁੰਦੀ ਹੈ, ਉਹਦੀ ਗੱਲ ਉੱਥੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੁੰਦੀ ਹੈ, ਤੇ ਉਹੀ ਫਿਰ ਅੱਗੇ ਪ੍ਰਮੋਟ ਹੁੰਦੀ ਹੈ ਜੀ। ਹਾਲ ਹੀ ਦੇ ਵਿੱਚ ਜਿਹੜੀ ਇਹ ਡਿਵੈਲਪਮੈਂਟ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀਆਂ ਕੋਟਸ ਹੈਗੀਆਂ ਨੇ, ਉਹ ਯੂਨਾਈਟਿਡ ਨੇਸ਼ਨਸ ਦੀ ਇੱਕ ਡੈਕਲੇਰੇਸ਼ਨ ਦੇ ਵਿੱਚ ਉਹਨਾਂ ਨੇ ਉਹਦੇ ਹਵਾਲੇ ਲਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ। ਇਹਨੂੰ ਤੁਸੀਂ ਕਿੰਨੀ ਕੁ ਅਹਿਮ ਮੰਨਦੇ ਹੋ ਕਿ ਜਿਹੜੀ ਸਿੱਖ ਕੌਮ ਹੈਗੀ ਹੈ ਉਹ ਇੱਕ ਬੇਘਰੀ ਕੌਮ ਹੈ, ਜਿਨ੍ਹਾਂ ਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ। ਇਸ ਦੇ ਬਾਵਜੂਦ ਪਹਿਲੀ ਵਾਰ ਇਹ ਹੋਇਆ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਹਵਾਲੇ ਲਏ ਗਏ ਹੋਣ, ਕੋਟਸ ਲਈਆਂ ਗਈਆਂ ਹੋਣ। ਇਹ ਡਿਵੈਲਪਮੈਂਟ ਨੂੰ, ਇਸ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਤੁਸੀਂ ਓਪਨਿੰਗ ਦੇ ਵਿੱਚ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ। ਜੇ ਅੱਜ ਡਾਕਟਰ ਇਕਤਦਾਰ ਕਰਾਮਤ ਚੀਮਾ, ਜਿਹੜੇ ਕਿ ਇੰਗਲੈਂਡ ਤੋਂ ਸਪੈਸ਼ਲੀ ਕੱਲ੍ਹ ਰਾਤ ਫਲਾਈ ਕਰਕੇ ਨਿਊਯਾਰਕ ਆਏ ਸਨ, ਅੱਜ ਉਹਨਾਂ ਦੀ ਇੱਕ ਮੀਟਿੰਗ ਸੀ ਯੂਨਾਈਟਿਡ ਨੇਸ਼ਨਸ 'ਚ, ਉਹਨਾਂ ਨੇ ਫਾਰਗ ਹੋ ਜਾਣਾ ਸੀ ਔਰ ਫਿਰ ਉਹਨਾਂ ਦੇ ਨਾਲ ਪੈਨਲ ਡਿਸਕਸ਼ਨ ਸਟੂਡੀਓ ਦੇ ਵਿੱਚ ਦੁਪਹਿਰੇ ਸੀ। ਅੱਜ ਉਹਨਾਂ ਨੇ ਫਲਾਈ ਵੀ ਕਰਨਾ ਸੀ ਸ਼ਾਮ ਨੂੰ ਕੈਲੀਫੋਰਨੀਆ। ਸੋ ਉਹਨਾਂ ਦੀ ਉਹ ਮੀਟਿੰਗ ਪ੍ਰੋਲੋਂਗ ਹੋ ਗਈ ਔਰ ਉਸ ਕਰਕੇ ਅੱਜ ਮੈਂ ਹੀ ਇਸ ਇਸ਼ੂ ਨੂੰ ਔਰ ਦੂਸਰੇ ਇਸ਼ੂਜ਼ ਨੂੰ ਟੈਕਲ ਕਰਨ ਦੇ ਲਈ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਔਰ ਕਿਉਂਕਿ ਮੈਂ ਉਹਨਾਂ ਦਾ ਜ਼ਿਕਰ ਇਸ ਲਈ ਕੀਤਾ ਹੈ ਕਿ ਜਿਹੜੀ ਡਿਵੈਲਪਮੈਂਟ ਦਾ ਤੁਸੀਂ ਜ਼ਿਕਰ ਕੀਤਾ ਹੈ, ਜਿਹੜਾ ਕਿ ਸਾਰੇ ਹੀ ਦੁਨੀਆ ਦੇ ਅੱਡ-ਅੱਡ ਫੇਥਸ ਦੇ ਨੁਮਾਇੰਦਿਆਂ ਵੱਲੋਂ, ਹਾਲਾਂਕਿ ਉਸ 'ਚ ਕੋਈ ਸਿੱਖ ਨੁਮਾਇੰਦਾ ਨਹੀਂ ਸੀ, ਜਿਹੜਾ ਉਹਨਾਂ ਨੇ ਇੱਕ 18 ਨੁਕਾਤੀ ਚਾਰਟਰ, ਜਿਹੜਾ ਡੈਕਲੇਰੇਸ਼ਨ, ਜਿਹੜੇ ਕਿ ਫੇਥ ਬੇਸਡ ਰਾਈਟਸ ਦੇ ਉੱਤੇ ਬੇਸਡ ਹੈ, ਉਹ ਜਾਰੀ ਕੀਤਾ ਹੈ ਪਿਛਲੇ ਹਫ਼ਤੇ। ਉਸ ਸਾਰੀ ਕਮੇਟੀ ਜਿਹੜੀ ਸੀ ਉਹਨਾਂ ਦੇ ਡਿਫਰੈਂਟ ਫੇਥਸ ਦੇ ਨੁਮਾਇੰਦਿਆਂ ਦੀ, ਉਸ ਦੇ ਚੇਅਰਪਰਸਨ ਡਾਕਟਰ ਚੀਮਾ ਸਨ। ਔਰ ਕਿਉਂਕਿ ਡਾਕਟਰ ਚੀਮਾ, ਉਹਨਾਂ ਦਾ ਇਹ ਨਹੀਂ ਹੈ ਕਿ ਉਹ ਸਿਰਫ ਸਾਡੇ ਨਾਲ ਸੰਪਰਕ ਹੋਣ ਕਰਕੇ ਉਹ ਕੋਈ ਗੱਲ ਖਾਲਿਸਤਾਨ ਜਾਂ ਕੌਮੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ UN ਚਾਰਟਰ ਥੱਲੇ ਕਰਦੇ ਨੇ। ਉਹ ਹਾਈਲੀ ਐਜੂਕੇਟਿਡ ਔਰ ਆਪਣੇ ਕਿਸਮ ਦੇ ਸਕਾਲਰ ਨੇ, ਔਰ ਉਹਨਾਂ ਦਾ ਸਿੱਖ ਧਰਮ, ਗੁਰਬਾਣੀ ਔਰ ਸਿੱਖ ਐਥੋਜ਼, ਸਿੱਖ ਹੈਰੀਟੇਜ ਦੇ ਨਾਲ ਲਗਾਵ ਸ਼ੁਰੂ ਤੋਂ ਹੀ ਰਿਹਾ। ਔਰ ਉਹਨਾਂ ਦੇ ਜਿਹੜੇ ਬਹੁਤ ਕੰਮ ਨੇ ਇਨੀਸ਼ੀਅਲੀ ਸਾਲਾਂ ਦੇ, ਉਹਨਾਂ ਦੀ ਡਾਕਟਰੇਟ ਕਰਨ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਉੱਤੇ ਉਹਨਾਂ ਨੇ ਰਿਸਰਚ ਕੀਤੀ ਔਰ ਉਹਨਾਂ ਦੇ ਜਿਹੜੇ ਨੇ ਲਿਖਤਾਂ ਛਪੀਆਂ,
ਔਰ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ 400 ਸਾਲਾ ਯਾਦ ਜਿਹੜੀ ਹੈ 2006 ਦੇ ਵਿੱਚ ਮਨਾਈ ਗਈ ਜੀ ਤੇ ਉਦੋਂ ਉਹਨਾਂ ਨੇ ਬੜੀ ਰਿਸਰਚ ਦੇ ਨਾਲ ਦਿਆਲ ਸਿੰਘ ਲਾਇਬ੍ਰੇਰੀ ਲਾਹੌਰ ਦੇ ਵਿੱਚ ਸੈਮੀਨਾਰ ਹੋਣਾ ਸੀ ਔਰ ਉਹਨਾਂ ਦਾ ਆਰਟੀਕਲ ਜਿਹਦੇ 'ਚ ਉਹਨਾਂ ਨੇ ਰਿਸਰਚ ਦੇ ਨਾਲ ਸਾਬਤ ਕੀਤਾ ਸੀ ਕਿ ਜਹਾਂਗੀਰ ਨੇ ਤੌਜ਼ਕੇ ਜਹਾਂਗੀਰੀ 'ਚ ਕੀ ਕਿਹਾ ਔਰ ਕਿੰਨਾ ਵੱਡਾ ਉਸ ਦਾ ਜਿਹੜਾ ਇਸ ਸਾਰੇ ਦੇ ਵਿੱਚ ਰੋਲ ਰਿਹਾ ਤੇ ਇਸ ਨੂੰ ਇਨੀਸ਼ੀਅਲ ਜਿਹੜੇ ਉੱਥੋਂ ਦੇ ਪ੍ਰਬੰਧਕ ਸੀ ਜਿਹੜੇ ਸਕੈਨ ਕਰਦੇ ਸੀ ਉਹਨਾਂ ਆਰਟੀਕਲਸ ਨੂੰ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਜੀ ਇਹ ਤਾਂ ਸ਼ਾਇਦ ਬੈਡ ਬਲੱਡ ਪੈਦਾ ਕਰੇਗਾ ਔਰ ਉਹਨਾਂ ਨੇ ਉਹਨਾਂ ਨੂੰ ਅਮੈਂਡ ਕਰਨ ਨੂੰ ਕਿਹਾ ਉਹਨਾਂ ਨੇ ਉਹ ਫੇਥ ਦੀ ਗੱਲ ਉਹਨਾਂ ਨੇ ਕਿਹਾ ਜੀ ਤੁਸੀਂ ਮੈਨੂੰ ਸੱਦਣਾ ਸੱਦੋ ਨਹੀਂ ਮੈਂ ਹਿਸਟੋਰੀਅਨ ਹੈ ਮੈਂ ਤਾਂ ਉਹੀ ਗੱਲ ਕਰਾਂਗਾ ਜਿਹੜੀ ਸੱਚੀ ਗੱਲ ਹੈ ਤੇ ਜਿਸ ਬਾਬੇ ਦੀ ਮੈਂ ਗੱਲ ਕੀਤੀ ਹੈ ਜੇ ਉਸ ਬਾਬੇ ਦੇ ਵਿੱਚ ਤਾਕਤ ਹੋਏਗੀ ਤਾਂ ਆਪ ਹੀ ਪੜ੍ਹਾ ਲੇਗਾ ਔਰ ਇਹ ਦੇਖੋ ਜਦੋਂ ਅਸੀਂ ਫੇਥ ਦੀ ਗੱਲ ਕਰਦੇ ਹਾਂ ਕਿਉਂਕਿ ਸੱਚ ਦਾ ਇੱਕ ਆਪਣਾ ਭਾਰ ਇੱਕ ਆਪਣਾ ਫੇਥ ਨਾਲ ਜੁੜੀ ਹੋਈ ਗੱਲ ਹੁੰਦੀ ਹੈ ਔਰ ਉਹੀ ਅਲਟੀਮੇਟਲੀ ਉਹੀ ਸਟੇਜ ਆਈ ਕਿ ਉਹਨਾਂ ਨੂੰ ਆਰਗੇਨਾਈਜ਼ਰਸ ਨੂੰ ਜਿੱਥੇ ਉਹਨਾਂ ਨੇ ਹੋਰ ਸਕਾਲਰ ਵੀ ਦੂਸਰੇ ਪੰਜਾਬ ਤੋਂ ਇੰਡੀਅਨ ਆਕੂਪਾਈਡ ਪੰਜਾਬ ਦੂਜੇ ਸੱਦੇ ਸੀ ਡਾਕਟਰ ਚੀਮਾ ਦਾ ਉਹਦੇ 'ਚੋਂ ਪੜ੍ਹਿਆ ਗਿਆ ਉਹਨਾਂ ਨੇ ਕਿਹਾ ਦੇਖੋ ਗੱਲ ਇਹ ਨਹੀਂ ਹੈ ਜੇ ਅਸੀਂ ਬੀਤੇ ਦੇ ਨਾਲ ਇਨਸਾਫ ਨਹੀਂ ਕਰਾਂਗੇ ਹਿਸਟਰੀ ਨੂੰ ਅਸੀਂ ਇਮਾਨਦਾਰੀ ਦੇ ਨਾਲ ਨਹੀਂ ਐਨਾਲਾਈਜ਼ ਕਰਾਂਗੇ ਤਾਂ ਫਿਰ ਭਵਿੱਖ ਦੇ ਚੰਗੇ ਰਿਸ਼ਤੇ ਨਹੀਂ ਬਣ ਸਕਦੇ ਜੇ ਅਸੀਂ ਸਿੱਖਾਂ ਮੁਸਲਮਾਨਾਂ ਦੇ ਦੋ ਕੌਮਾਂ ਦੀ ਵੀ ਨੇੜਤਾ ਦੀ ਗੱਲ ਕਰਾਂਗੇ ਜਾਂ ਕਰਦੇ ਹਾਂ ਤਾਂ ਸਾਨੂੰ ਫਿਰ ਇਨਸਾਫ ਕਰਨਾ ਪਏਗਾ ਜੋ ਕੁਝ ਵੀ ਵਾਪਰੇ ਸੋ ਉਹ ਇਸ ਕਮੇਟੀ ਦੇ ਚੇਅਰਪਰਸਨ ਸਨ ਔਰ ਜਦੋਂ ਉਹਨਾਂ ਦੇ ਸਾਹਮਣੇ ਸਾਰੇ ਨੁਮਾਇੰਦਿਆਂ ਦਾ ਉਹ ਹੋ ਕੇ ਆਇਆ ਤੇ ਉਹਨਾਂ ਨੇ ਇਹ ਪਹਿਲਾ ਇਤਰਾਜ਼ ਕੀਤਾ ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ 400 ਸਾਲ ਪਹਿਲਾਂ ਦੀ ਸਕ੍ਰਿਪਚਰ 30 ਮਿਲੀਅਨ ਸਿੱਖ ਕੌਮ ਦਾ ਇਟਰਨਲ ਗੁਰੂ ਗ੍ਰੰਥ ਸਾਹਿਬ ਦੀਆਂ ਰੈਫਰੈਂਸਸ ਕਿੱਥੇ ਨੇ ਜੀ ਉਹਨਾਂ ਨੇ ਕਿਹਾ ਕਿ ਵੀ ਮੈਂ ਇਹਨੂੰ ਐਂਡੋਰਸ ਨਹੀਂ ਕਰਾਂਗਾ ਜਦੋਂ ਤੱਕ ਤੁਸੀਂ ਔਰ ਗੁਰੂ ਗ੍ਰੰਥ ਸਾਹਿਬ ਇੱਕ ਐਸੀ ਸਕ੍ਰਿਪਚਰ ਹੈ ਜਿਹਦੇ 'ਚ ਹੈ ਹੀ ਸਰਬੱਤ ਦੇ ਭਲੇ ਦੀ ਗੱਲ ਹੈ ਉਹਨਾਂ ਨੇ ਇਹ ਕਿਹਾ ਔਰ ਫਿਰ ਜਿਹੜਾ ਉਹਨਾਂ ਦੀਆਂ ਵੀ ਉਹਨਾਂ ਨੇ ਸੇਵਾਵਾਂ ਲਈਆਂ ਕਿ ਜੀ ਸਾਨੂੰ ਬਹੁਤਾ ਨਹੀਂ ਹੈ ਤੁਸੀਂ ਕਰੋ ਸੋ ਜਿਹੜਾ ਮੈਂ ਸਮਝਦਾ ਵੀ ਫਾਈਨਲ ਡਾਕੂਮੈਂਟ ਐਮਰਜ ਹੋਇਆ ਔਰ ਇੱਕ ਅਸੀਂ ਇਹਦੇ ਤੇ ਵਾਸ਼ਿੰਗਟਨ 'ਚ ਹੁੰਦੇ ਇੱਕ ਪੂਰਾ ਸੈਗਮੈਂਟ ਕੀਤਾ ਸੀ ਫਿਰ ਬੇਸ਼ੱਕ ਉਹ ਜਿਹੜਾ ਥਰੂ ਸਕਾਈਪ ਹੀ ਸੀ ਕਿ ਵੀ ਕਿਵੇਂ ਜਿਹੜੇ 3 ਮੇਜਰ ਨੁਕਤੇ ਜਿਨ੍ਹਾਂ ਦੇ ਉੱਤੇ ਸਿੱਖੀ ਦੀ ਗੁਰੂ ਗ੍ਰੰਥ ਸਾਹਿਬ ਦੀ ਕੀ ਪੋਜੀਸ਼ਨ ਹੈ ਔਰਤਾਂ ਦੇ ਨਾਲ ਜੈਂਡਰ ਇਕੁਆਲਿਟੀ ਦੀ ਗੱਲ ਔਰ ਕਿਵੇਂ ਬਿਨਾਂ ਭਿੰਨ ਭੇਦ ਤੋਂ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਰੱਬ ਨੂੰ ਪ੍ਰਣਾਇਆ ਹੋਇਆ ਮਨੁੱਖ ਹੈ ਉਹ ਵਿਚਰਦਾ ਹੈ ਜਾਂ ਉਹਨੂੰ ਵਿਚਰਨਾ ਚਾਹੀਦਾ ਹੈ ਉਹਨਾਂ ਨੇ ਸੁਖਮਣੀ ਸਾਹਿਬ ਦੀ ਉਹ ਕੋਟ ਕਿ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਮਿੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਤਾਂ ਫਿਰ ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਬ੍ਰਹਮ ਗਿਆਨੀ ਜਿਹੜਾ ਉਸ ਦੇ ਲਈ ਹਵਾ ਬਰਾਬਰ ਹੈ ਰਾਜਾ ਔਰ ਰੰਕ ਦੇ ਲਈ ਸੋ ਇਸ ਨੂੰ ਉਹਨਾਂ ਨੇ ਆਧਾਰ ਬਣਾ ਕੇ ਜਿਹੜੀ ਇਹ ਗੱਲ ਕੀਤੀ ਔਰ ਤੀਸਰਾ ਜਿਹੜਾ ਖਾਸ ਤੌਰ ਤੇ ਹਿਊਮਨ ਰਾਈਟਸ ਦੀ ਗੱਲ ਡਿਫੈਂਡਿੰਗ ਕਿ ਕੋਈ ਕਿਸੇ ਦਾ ਹੱਕ ਨਾ ਖੋਏ ਔਰ ਜਿਹੜੇ ਮੁੱਢਲੇ ਜਦੋਂ ਦੁਨੀਆ ਦੇ ਵਿੱਚ ਅਸੀਂ ਚਾਰਟਰ ਆਫ ਹਿਊਮਨ ਰਾਈਟਸ UN ਦਾ ਵੀ ਦੇਖਦੇ ਹੋ ਕਿ ਉਹਦੇ 'ਚ ਹਰ ਇੱਕ ਨੂੰ ਪਰਸਿਊਟ ਆਫ ਹੈਪੀਨੈਸ ਬਿਨਾਂ ਕਿਸੇ ਦਬਾਅ ਦੇ ਥੱਲੇ ਉਹ ਆਪਣੀਆਂ ਵੈਲਿਊਜ਼ ਨੂੰ ਪ੍ਰੈਕਟਿਸ ਕਰੇ ਸੋ ਉਹਦੇ 'ਚ ਉਹਨਾਂ ਨੇ ਗੁਰੂ ਅਰਜਨ ਸਾਹਿਬ ਦਾ ਜਿਹੜਾ ਸ਼ਬਦ ਜਿਹਨੂੰ ਮੈਂ ਅਕਸਰ ਜਦੋਂ ਖਾਲਿਸਤਾਨ ਦੇ ਕਾਨਸੈਪਟ ਦੀ ਗੱਲ ਹੁੰਦੀ ਹੈ ਜਾਂ ਖਾਲਿਸਤਾਨ ਦਾ ਸੰਵਿਧਾਨ ਕਿਹੋ ਜਿਹਾ ਹੋਏਗਾ ਜਾਂ ਉਹਦੀ ਡੈਕਲੇਰੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਤਾਂ ਉਹਦਾ ਆਧਾਰ ਹੀ ਹੈ ਕਿ ਭਾਈ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੇ ਰੰਝਾਣ ਦਾ ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ ਜੀਓ ਕਿ ਵੀ ਇਹ ਨਿਰੰਕਾਰ ਦੀ ਰਜ਼ਾ ਹੈ ਕਿ ਕੋਈ ਕਿਸੇ ਨੂੰ ਤੰਗ ਨਾ ਕਰੇ ਸਾਰੇ ਸੁਖੀ ਵਸਣ ਇਹੀ ਹਲੀਮੀ ਰਾਜ ਹੈ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਭ ਦੇ ਲਈ ਬਾਕੀ ਕਲਾ ਤਾਂ ਗੁਰੂ ਦੀ ਹੈ ਔਰ ਬਾਬੇ ਨੇ ਕੰਮ ਲੈ ਲੈਣਾ ਹੁੰਦਾ ਉਹ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਕਿਹਦੇ ਸਿਰ ਤੇ ਹੱਥ ਰੱਖਦੇ ਨੇ ਸੋ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਸਿੱਖਾਂ ਦੀ ਪਛਾਣ ਔਰ ਟਾਈਮਿੰਗ ਜਦੋਂ ਇੱਕ ਪਾਸੇ ਜਿਹੜਾ ਸਾਡੀ ਆਪਣੀ ਮਾਂ ਭੂਮੀ ਫਾਦਰਲੈਂਡ ਮਦਰਲੈਂਡ ਹੈ ਜਿੱਥੇ ਜਿਸ ਸਭਿਅਤਾ ਦੇ ਪੰਗੂੜੇ 'ਚ ਸਿੱਖੀ 5-5.5 ਸਦੀਆਂ ਖੇਡੀ ਜਿੱਥੇ ਪਾਵਰਫੁਲ ਤਾਕਤਾਂ ਨੂੰ ਭਾਂਜ ਦਿੱਤੀ ਸਿੱਖਾਂ ਨੇ ਮੁਗਲਾਂ ਨੂੰ ਅਫਗਾਨਾਂ ਨੂੰ ਅੰਗਰੇਜ਼ਾਂ ਨੂੰ ਅੱਜ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ ਉੱਥੋਂ ਸਿੱਖ ਲੈਗੇਸੀ ਨੂੰ ਸਿੱਖ ਵਿਰਸੇ ਨੂੰ ਔਰ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਉਹ ਬਾਰ-ਬਾਰ ਜਿਹੜੇ ਨੇ ਹਮਲੇ ਹੋ ਰਹੇ ਨੇ ਬਹੁਤਿਆਂ ਨੂੰ ਸੀ ਕਿ ਵੀ ਸ਼ਾਇਦ ਚੇਂਜ ਆਫ ਗਵਰਨਮੈਂਟ ਪੰਜਾਬ ਦੇ ਵਿੱਚ ਜਿਹੜੀ ਆ ਉਹ ਤਬਦੀਲੀ ਕਰੇਗੀ ਅਜੇ 2 ਦਿਨ ਪਹਿਲਾਂ ਜੋ ਜਿਹਾ ਵਾਕਿਆ ਉਸ
ਔਲਖ ਪਿੰਡ ਦੇ ਗੁਰਦੁਆਰਾ ਸਾਹਿਬ ਜ਼ਿਲ੍ਹਾ ਮੁਕਤਸਰ ਦੇ ਵਿੱਚ ਹੋਇਆ 7 ਬੀੜਾਂ। ਜਦੋਂ ਤੁਸੀਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੇਖਦੇ ਹੋ, ਕਿਆ ਸ਼ਾਨਦਾਰ ਇਮਾਰਤ ਹੈ। ਲੇਕਿਨ ਇਹ ਹੁਣ ਕੌਣ ਕਰਵਾ ਰਿਹਾ ਹੈ? ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਹੁਣ ਕਿਸੇ ਦੀ ਵੋਟਾਂ ਦੀ ਪੋਲਿਟਿਕਸ ਨਹੀਂ ਹੈ ਜੀ। ਤਾਂ ਜ਼ਾਹਰ ਹੈ ਵੀ RSS ਜਿਨ੍ਹਾਂ ਨੇ ਇੱਕ ਪਾਸੇ ਆਪਣੇ ਗਊ ਰਕਸ਼ਕਾਂ ਰਾਹੀਂ, ਵਿਜੀਲਾਂਟੇਜ਼ ਰਾਹੀਂ ਇੱਕ ਗੁੰਡਾਗਰਦੀ ਦਾ ਸ਼ੁਰੂ ਕੀਤਾ ਹੋਇਆ, ਸਿੱਖਾਂ ਨੂੰ ਉਹ ਸਿੱਧੇ ਤੌਰ 'ਤੇ ਉਹਨਾਂ ਨੇ ਕਨਸਟੀਟਿਊਸ਼ਨਲੀ ਤਾਂ ਹਿੰਦੂ ਬਣਾਇਆ ਹੀ ਹੋਇਆ, ਮੁਸਲਮਾਨਾਂ ਦੇ ਆਰਟੀਕਲ 370 ਜਾਂ ਉਹਨਾਂ ਦੇ ਪਰਸਨਲ ਲਾਅ, ਕਸ਼ਮੀਰ ਦੇ ਆਰਟੀਕਲ 370 ਯੂਨੀਫਾਰਮ ਸਿਵਲ ਕੋਡ ਦੇ ਥੱਲੇ ਉਧਰ ਵੀ ਉਹਨਾਂ ਨੇ ਕੀਤਾ। ਮੋਹਨ ਭਾਗਵਤ ਨੇ ਕਿਹਾ ਜੀ ਕਿ ਰਾਸ਼ਟਰੀ ਕਾਨੂੰਨ ਬਣਾ ਦਿਓ ਗਾਂ ਰੱਖਿਆ ਦੇ ਲਈ। ਸੋ ਸਿੱਖਾਂ ਦੇ ਲਈ ਉਹਨਾਂ ਨੇ ਇੱਕ ਨਸਲ ਸਾਡੀ ਮਾਰ ਮੁਕਾ ਕੇ ਦੂਜੇ ਜਿਹੜੇ ਨੇ ਬਾਦਲ ਬ੍ਰਾਂਡ ਉਹ ਆਪਣੇ ਤਨਖਾਹੀਏ ਬਣਾਏ ਹੋਏ ਨੇ ਹੁਣ। ਪਰ ਗੁਰੂ ਗ੍ਰੰਥ ਸਾਡੇ ਲਈ ਬਾਈਂਡਿੰਗ ਫੋਰਸ ਹੈ। ਔਰ ਮੈਂ ਜਿਵੇਂ ਸਾਡੀ ਨੈਸ਼ਨਲ ਸਿੱਖ ਡੇ ਪੈਰੇਡ ਦੇ ਮੌਕੇ ਤੇ ਇੱਕ ਵੀਰ ਨੇ ਇੰਟਰਵਿਊ ਦਿੰਦਿਆਂ ਕਿਹਾ ਕਿ ਔਰ ਇਹ ਫਖਰ ਵਾਲੀ ਗੱਲ ਹੈ, ਜਦੋਂ ਬਹੁਤ ਸਾਰੇ ਕੁਝ ਸਿੱਖ ਕਿਸੇ ਹੋਰ ਦੇ ਗੁਣ ਗਾਏ, ਉਹਨਾਂ ਨੇ ਕਿਹਾ ਜੀ ਇਹ ਕਨਸਟੀਟਿਊਸ਼ਨਲ ਐਵਨਿਊ ਲਈ ਭਾਗ ਵਾਲੀ ਗੱਲ ਹੈ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸ਼ਾਨਾ ਸਵਾਰੀ ਨਿਕਲੇਗੀ। ਹੁਣ ਇਹ ਜਿਹੜਾ ਸਾਡਾ ਫੇਥ ਹੈ, ਗੁਰੂ ਦੇ ਸ਼ਾਨਾ, ਸ਼ਾਹਾਂ ਦੇ ਸ਼ਹਿਨਸ਼ਾਹ, ਬਾਦਸ਼ਾਹ ਦੇ ਬਾਦਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਔਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੁਨੀਆ ਭਰ ਦੇ ਵਿੱਚ ਸਿਰਫ ਗੁਰਦੁਆਰਾ ਸਾਹਿਬਾਨ ਦੇ ਵਿੱਚ ਇੱਕ ਰਾਇਲ ਅੰਦਾਜ਼ ਸੁਸ਼ੋਭਿਤ ਨਹੀਂ ਹੁੰਦੀ, ਜਦੋਂ ਸੱਚਮੁੱਚ ਸਵਾਰੀ ਨਿਕਲਦੀ ਹੈ ਜਿਹਦੇ ਪਿੱਛੇ ਲੱਖਾਂ ਸਿੱਖ ਮਾਰਚ ਕਰਦੇ ਨੇ ਦੁਨੀਆ ਭਰ 'ਚ, ਤੇ ਹਰ ਕੋਈ ਦੇਖਦੇ ਵੀ ਇਹ ਨੇ ਬਾਦਸ਼ਾਹਾਂ ਦੇ ਬਾਦਸ਼ਾਹ, ਸ਼ਾਹਾਂ ਦੇ ਸ਼ਹਿਨਸ਼ਾਹ। ਸੋ ਸਾਡਾ ਦੁਸ਼ਮਣ ਜਿਹੜਾ ਹੈ ਉਹ ਸਾਡੇ ਉਸ ਫੇਥ ਨੂੰ ਸੱਟ ਮਾਰਨਾ ਚਾਹੁੰਦਾ ਹੈ, ਔਰ ਉੱਥੇ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਔਰ ਇੱਧਰ ਇਹ ਜਿਹਨੂੰ ਅਸੀਂ ਗੁਰੂ ਦੀ ਕਲਾ ਸਮਝਦੇ ਹਾਂ ਕਿ ਭਾਈ ਯੂਨਾਈਟਿਡ ਨੇਸ਼ਨਸ ਦੀ ਫੋਰਮ ਦੇ ਉੱਤੇ ਜਿੱਥੇ ਟੋਰਾ ਦਾ ਜ਼ਿਕਰ ਹੈ, ਜਿੱਥੇ ਜੋਸ਼ੂਆ ਦਾ ਜ਼ਿਕਰ ਹੈ, ਜਿੱਥੇ ਕੁਰਾਨ ਮਜੀਦ ਦਾ ਜ਼ਿਕਰ ਹੈ, ਜਿੱਥੇ ਬਾਈਬਲ ਦਾ ਜ਼ਿਕਰ ਹੈ, ਜਿੱਥੇ ਰਿਗਵੇਦ ਦਾ ਜ਼ਿਕਰ ਹੈ, ਔਰ ਜਿੱਥੇ ਓਲਡ ਟੈਸਟਾਮੈਂਟ ਦਾ ਜ਼ਿਕਰ ਹੈ, ਨਿਊ ਟੈਸਟਾਮੈਂਟ ਦਾ ਜ਼ਿਕਰ ਹੈ, ਕਿਉਂਕਿ ਕੋਟ ਸਾਰੇ ਧਰਮਾਂ ਦੀਆਂ ਨੇ ਜੀ, ਲੰਬਾ ਚੌੜਾ ਡਾਕੂਮੈਂਟ। ਔਰ ਜਿਹੜੇ ਦਰਸ਼ਕ ਇਸ ਨੂੰ ਦੇਖਣਾ ਚਾਹਣ ਉਹ ਫੇਸਬੁੱਕ ਤੇ ਜਾ ਕੇ ਇੱਕ ਸੈਗਮੈਂਟ ਅਸੀਂ ਪੂਰਾ ਜਿਹੜਾ ਐਗਜ਼ੈਕਟ ਕੋਟਸ ਕੀ ਨੇ ਔਰ ਉਹਦੇ ਉੱਤੇ ਕੀਤੇ। ਸੋ ਮੈਂ ਸਮਝਦਾ ਕਿ ਵੀ ਇਹ ਸਾਡੇ ਲਈ ਫਖਰ ਵਾਲੀ ਗੱਲ ਹੈ, ਔਰ ਡਾਕਟਰ ਚੀਮਾ ਇਸ ਦੇ ਲਈ ਵਧਾਈ ਦੇ ਹੱਕਦਾਰ ਨੇ, ਔਰ ਅਸੀਂ ਉਹਨਾਂ ਦੇ ਹਮੇਸ਼ਾ ਹੀ ਅਹਿਸਾਨਮੰਦ ਰਵਾਂਗੇ। ਜੀ ਡਾਕਟਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਸਾਡੇ ਲਈ, ਸਿੱਖ ਕੌਮ ਦੇ ਲਈ ਮਾਣ ਵਾਲੀ ਤੇ ਫਖਰ ਵਾਲੀ ਗੱਲ ਹੈ ਵੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜੀ ਡੈਕਲੇਰੇਸ਼ਨ ਹੋਈ ਹੈ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀਆਂ ਕੋਟਸ ਨੇ ਉਹ ਲਈਆਂ ਗਈਆਂ ਨੇ। ਜੇ ਇੱਦਾਂ ਦੇ ਹੀ ਇਨੀਸ਼ੀਏਟਿਵਸ ਦੀ ਗੱਲ ਕਰੀਏ, ਇਹ ਗੱਲ ਅੱਗੇ ਤੁਰਦੀ ਰਹੇ, ਇਸ ਪਰਸਪੈਕਟਿਵ ਤੋਂ ਇਹਨੂੰ ਦੇਖਣਾ ਹੋਵੇ, ਪਿਛਲਾ ਕੀ ਹਾਲ ਹੈਗਾ ਪੰਜਾਬ ਦੇ ਵਿੱਚ, ਮਦਰਲੈਂਡ ਜਿੱਥੇ ਸਾਡੀ ਹੈਗੀ ਹੈ, ਉਹਦਾ ਤੁਸੀਂ ਜਿਹੜਾ ਵਿਚਾਰ ਹੈਗਾ, ਵਿਚਾਰਾਂ ਦੀ ਸਾਂਝ ਪਾਈ ਹੈ ਤੇ ਬਿਆਨ ਕੀਤਾ ਕਿ ਕਿੱਦਾਂ ਦੇ ਹਾਲਾਤ ਪਿੱਛੇ ਬਣੇ ਹੋਏ ਆ। ਤਾਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਵਸਦੇ ਨੇ, ਸਿੱਖ ਡਾਇਸਪੋਰਾ ਹੈਗਾ, ਖਾਸ ਤੌਰ ਤੇ ਜੇ ਸਿੱਖ ਯੂਥ ਹੈਗਾ, ਉਹਨਾਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਜਿਵੇਂ ਮੇਰਾ ਪਹਿਲਾ ਸਵਾਲ ਸੀਗਾ ਵੀ ਇੱਕ ਇਹ ਕੋਈ ਰਿਪਰੈਜ਼ੈਂਟੇਸ਼ਨ ਦੀ ਗੱਲ ਹੁਣ ਨਹੀਂ ਰਹੀ, ਜਿਵੇਂ ਅਸੀਂ ਦੇਖਦੇ ਹਾਂ ਕਿ ਸਾਡਾ ਝੰਡਾ ਨਹੀਂ ਹੈਗਾ ਉੱਥੇ ਜਾਂ ਸਿੱਖ ਨੁਮਾਇੰਦਾ ਵੀ ਉੱਥੇ ਨਹੀਂ ਸੀਗਾ। ਸੋ ਕੀ ਸਮਝਦੇ ਹੋ ਕਿ ਕੀ ਤਰੀਕਾ ਹੈਗਾ ਜਿੱਥੋਂ ਅਸੀਂ ਆਪਣੀ ਗੱਲ ਕਰ ਸਕਦੇ ਹਾਂ, ਜਾਂ ਉਸ ਲੈਵਲ ਦੇ ਉੱਪਰ ਜਾ ਕੇ ਅਸੀਂ ਆਪਣੀ ਕੌਮ ਦੀ ਗੱਲ ਕਰ ਸਕਦੇ ਹਾਂ, ਜਾਂ ਆਪਣੇ ਜਿਹੜਾ ਇਤਿਹਾਸ ਹੈਗਾ ਉਹਨੂੰ ਦੁਨੀਆ ਦੇ ਸਾਹਮਣੇ ਰੱਖ ਸਕਦੇ ਹਾਂ ਕਿ ਅਸੀਂ ਕੀ ਹੈਗੇ ਆ, ਭਾਵੇਂ ਪਹਿਚਾਣ ਦੀ ਗੱਲ ਹੋਵੇ ਤੇ ਸਿੱਖੀ ਕੌਜ਼ ਦੀ ਗੱਲ ਹੋਵੇ। ਜੇ ਇਹਨੂੰ ਯੂਥ ਓਰੀਐਂਟਡ, ਇੱਕ ਯੂਥ ਪਰਸਪੈਕਟਿਵ ਤੋਂ ਦੇਖਣਾ ਹੋਵੇ ਤਾਂ ਕੀ ਜਵਾਬ ਹੋਊਗਾ ਇਹਦਾ? ਦੇਖੋ, ਇੱਕ ਗੱਲ ਜਦੋਂ ਅਸੀਂ ਰੈਕਗਨੀਸ਼ਨ ਦੀ ਗੱਲ ਕਰਦੇ ਹਾਂ, ਜਾਂ ਅੱਜ ਸਿੱਖਾਂ ਨੇ ਪੰਜਵੇਂ ਵੱਡੇ ਧਰਮ ਦੇ ਤੌਰ ਤੇ ਆਪਣੀ ਪਛਾਣ ਬਣਾਈ ਹੈ ਔਰ ਡਿਫਰੈਂਟ ਫੋਰਮਸ ਦੇ ਉੱਤੇ ਕਿਸੇ ਨਾ ਕਿਸੇ ਹਵਾਲੇ ਨਾਲ ਅਸੀਂ ਪੇਸ਼ਕਦਮੀ ਕਰਦੇ ਹਾਂ, ਤਾਂ ਉਹਦੇ 'ਚ ਇੱਕ ਬੜੀ ਵੱਡੀ ਕੰਟਰੀਬਿਊਸ਼ਨ ਜਿਹੜੀਆਂ ਇੰਟਰਫੇਥ ਮੀਟਿੰਗਸ ਸੀ, ਜਿਹੜੀਆਂ ਬੇਸ਼ੱਕ ਕਿਉਂਕਿ ਮੈਂ ਵੀ ਸ਼ੁਰੂ 'ਚ ਥੋੜ੍ਹਾ ਬਹੁਤ ਇਨਵੋਲਵ ਹੋਣ ਦੀ ਕੋਸ਼ਿਸ਼ ਕੀਤੀ, ਪਰ ਮੈਨੂੰ ਇਹ ਨਜ਼ਰ ਆਇਆ ਕਿ ਬਹੁਤ ਕੁਛ ਲਾ ਮਿਲਾ ਕੇ ਉਹ ਕ੍ਰਿਸਚੀਅਨਿਟੀ ਦੀ ਡੋਮੀਨੈਂਸ ਦੀ ਗੱਲ ਹੀ ਹੁੰਦੀ ਹੈ, ਬਾਕੀ ਉਹਨਾਂ ਨੇ ਐਵੇਂ ਸ਼ਾਮਲ ਵਾਜੇ ਹੀ ਰੱਖੇ ਹੁੰਦੇ ਨੇ। ਲੇਕਿਨ ਇਹ ਗੱਲ ਇੱਕ ਜ਼ਰੂਰੀ ਸੀ ਕਿਉਂਕਿ ਬਹੁਤ ਵਾਰ ਜਿਹੜੇ ਨੇ ਸਿੱਖਾਂ ਦੇ ਨੁਮਾਇੰਦੇ ਜਦੋਂ ਉਹਦੇ 'ਚ ਹੁੰਦੇ ਸੀ, ਔਰ ਬੇਸ਼ੱਕ ਉਹ ਭਾਵੇਂ ਉਹਨਾਂ ਨੂੰ ਇੱਕ ਖੁੰਝੇ ਜਿਹੇ ਦੀ ਪ੍ਰੈਜੈਂਟੇਸ਼ਨ ਹੀ ਦਿੰਦੇ ਸੀ ਵੀ ਡੋਮੀਨੇਟ ਕ੍ਰਿਸਚੀਅਨਿਟੀ ਕਰ ਰਹੀ ਹੈ, ਫਿਰ ਇਸਲਾਮ ਵੀ ਮੁੱਖ ਧਾਰਾ ਇਸਲਾਮ ਵਾਲੇ ਕਦੇ ਬਹੁਤੇ ਇੰਟਰਫੇਥ ਦਾ ਹਿੱਸਾ ਨਹੀਂ ਬਣੇ, ਉਹਦੇ 'ਚ ਜਿਹੜੇ ਦੂਸਰੇ ਸਪਲਿੰਟਰ ਗਰੁੱਪ ਨੇ, ਬਹਾਏ ਨੇ ਜਾਂ ਅਹਿਮਦੀ ਨੇ ਜਾਂ ਦੂਜੇ ਨੇ, ਉਹਨਾਂ ਨੂੰ ਉਹ ਲਿਆਉਂਦੇ ਸੀਗੇ।
ਯਹੂਦੀ ਹੁੰਦੇ ਸੀ, ਹਿੰਦੂ ਵੀ ਜਿਹੜਾ ਮੁੱਖ ਧਾਰਾ ਉਹਨੂੰ ਅਵੋਇਡ ਹੀ ਕਰਦਾ ਰਿਹਾ, ਕਿਉਂਕਿ ਉਹਨਾਂ ਨੂੰ ਉਹ ਕਾਸਟ ਸਿਸਟਮ ਦੂਜੇ ਤੀਜੇ ਦੇ ਥੱਲੇ ਫਿਰ ਸਵਾਲ ਫੇਸ ਕਰਨੇ ਪੈਂਦੇ ਸੀ। ਤੇ ਲੈ ਦੇ ਕੇ ਕ੍ਰਿਸਚੀਅਨਿਟੀ ਰਹਿ ਜਾਂਦੀ ਸੀ। ਤੇ ਸਿੱਖਾਂ ਨੂੰ ਕਿਉਂਕਿ ਸਾਡੀ ਕੋਈ ਪ੍ਰੋਬਲਮ ਨਹੀਂ, ਸਾਡਾ ਤਾਂ ਫੇਥ ਹੀ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਜੋ ਗੁਰੂ ਨਾਨਕ ਸਾਹਿਬ ਨੇ ਆਦਰਸ਼ ਬਗਦਾਦ ਦੇ ਵਿੱਚ ਦਿੱਤਾ ਸੀ ਕਿ ਭਾਈ ਜਦੋਂ ਉਹਨਾਂ ਨੂੰ ਪੁੱਛਿਆ ਸੀ ਕਿ ਵੀ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਕਿ ਅਲਟੀਮੇਟਲੀ ਜਿਹੜੀ ਜਵਾਬਦੇਹੀ ਹੈ ਉਹ ਤੁਹਾਡੇ ਐਕਸ਼ਨਸ ਦੇ ਨਾਲ ਹੋਣੀ ਹੈ। ਸੋ ਸਾਡੇ ਲਈ ਜਿਹੋ ਜਿਹਾ ਇੰਟਰਫੇਥ, ਬਾਕੀ ਤਾਂ ਗੱਲਾਂ ਨਾਲ ਇੰਟਰਫੇਥ ਕਰਦੇ ਹੋਣਗੇ, ਅਸੀਂ ਤਾਂ ਫੇਥ ਦੇ ਨਾਲ ਹੀ ਇੰਟਰਫੇਥ 'ਚ ਮੰਨ ਕੇ ਤਾਂ ਅਸੀਂ ਕਨਵਰਜਨ 'ਚ ਯਕੀਨ ਨਹੀਂ ਰੱਖਦੇ। ਅਸੀਂ ਕੋਈ ਕੱਛੇ ਮਾਰ ਕੇ ਸਾਡੇ ਕੋਈ ਨਹੀਂ ਜਾਂਦਾ ਕਿਸੇ ਕਿਤਾਬ ਨੂੰ ਕਿ ਜਾ ਕੇ ਉਹ ਕਹੇ ਕਿ ਜੀ ਮੇਰੇ ਮਜ਼ਹਬ 'ਚ ਆ ਜਾਓ, ਫਿਰ ਤੁਹਾਨੂੰ ਇਹ ਮਿਲੇਗਾ, ਅੱਗੇ ਇਹ ਮਿਲੇਗਾ, ਪਿੱਛੇ ਤੁਹਾਡਾ ਇਹ ਧੁਲ ਜਾਏਗਾ। ਸੋ ਇਸ ਸਾਰੇ ਅੰਦਾਜ਼ ਦੇ ਵਿੱਚ ਮੈਂ ਸਮਝਦਾ ਵੀ ਸਾਡੀ ਪਛਾਣ ਪਹਿਲਾਂ ਹੀ ਸੀ, ਔਰ ਜਦੋਂ ਬੇਸ਼ੱਕ ਸਾਨੂੰ ਮਾਰਜਨਲ ਰੋਲ ਵੀ ਇੰਟਰਫੇਥ ਦੇ ਵਿੱਚ ਮਿਲਦਾ ਸੀ, ਉਸ ਦਾ ਇੱਕ ਜਿਹੜਾ ਪੋਜ਼ਿਟਿਵ ਰੂਪ ਇਹ ਹੁੰਦਾ ਸੀ ਕਿ ਜਿਹੜੇ ਲੋਕ ਆਏ ਹੁੰਦੇ ਸੀ ਉਹ ਪ੍ਰਭਾਵਿਤ ਹੁੰਦੇ ਸੀ, ਉਹ ਸਿੱਖਾਂ ਬਾਰੇ ਹੋਰ ਜਾਣਨਾ ਚਾਹੁੰਦੇ ਸੀ। ਔਰ ਹੌਲੀ 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 ਇਸ ਦਾ ਇਹ ਅੰਦਾਜ਼ ਰਿਹਾ, ਕਿਉਂਕਿ 1993 ਦੇ ਵਿੱਚ 100 ਸਾਲ ਬਾਅਦ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਸੀ ਸ਼ਿਕਾਗੋ 'ਚ। 1893 ਜਦੋਂ ਹੋਈ ਉਦੋਂ ਇਹੀ ਸੀ ਕਿ ਪਹਿਲੀ ਵਾਰ ਹਿੰਦੂਇਜ਼ਮ ਅਮਰੀਕਾ ਨੂੰ ਸਵਾਮੀ ਵਿਵੇਕਾਨੰਦ ਨੇ ਇੰਟਰੋਡਿਊਸ ਕਰਵਾਇਆ ਸੀ, ਉਹ ਪਹਿਲੀ ਵਾਰ ਆਏ। ਹੁਣ 1993 'ਚ ਵੀ ਸਾਡੀ ਇੰਨੀ ਕੁ ਪੈਂਠ ਬਣ ਗਈ ਸੀ ਕਿ 21-22 ਸਿੱਖ ਸਪੀਕਰਸ ਸਨ। ਉਸ ਆਲਮੋਸਟ ਇੱਕ ਹਫ਼ਤਾ ਚੱਲੀ ਉਸ ਕਾਨਫਰੰਸ, ਜਿਹਦੇ 'ਚ 163 ਧਰਮਾਂ ਦੇ ਨੁਮਾਇੰਦੇ ਸੀ, ਭਾਵੇਂ ਮੇਜਰ ਵੱਡੇ ਧਰਮ 5-6 ਨੇ, ਪਰ ਛੋਟੇ ਛੋਟੇ ਜਿਹੜੇ ਨੇ ਉਹਨਾਂ ਦੇ ਵੀ। ਔਰ ਉਹਦੇ 'ਚ ਮੇਰੇ ਲਈ ਵੀ ਇਹ ਫਖਰ ਵਾਲੀ ਗੱਲ ਸੀ ਕਿ ਸ਼ਿਕਾਗੋ ਦੀ ਗੁਰਦੁਆਰਾ ਕਮੇਟੀ ਦੇ ਮੈਂਬਰ, ਕਿਉਂਕਿ ਉਸ ਸ਼ਿਕਾਗੋ 'ਚ ਹੋ ਰਹੀ ਸੀ, ਉਹ ਆਰਗੇਨਾਈਜੇਸ਼ਨਲ ਕਮੇਟੀ 'ਚ ਵੀ ਸਨ, ਔਰ ਸਿੱਖ ਬੁਲਾਰਿਆਂ 'ਚ ਜਿਨ੍ਹਾਂ 'ਚ ਉਸ ਵੇਲੇ ਦੇ ਬੜੇ ਨਾਮਵਰ ਸਿੱਖ ਦਾਨੇਸ਼ਵਰ ਉਹਨਾਂ ਨੇ ਸੱਦੇ ਹੋਏ ਸੀ। ਮੈਨੂੰ ਵੀ ਬਤੌਰੇ ਸਪੀਕਰ ਗੁਰੂ ਗ੍ਰੰਥ ਸਾਹਿਬ ਐਜ਼ ਏ ਯੂਨੀਵਰਸਲ ਸਕ੍ਰਿਪਚਰ ਇਸ ਦੇ ਉੱਤੇ ਬੋਲਣ ਦੇ ਲਈ ਸੱਦਿਆ ਗਿਆ ਸੀ। ਤੇ ਇਹ ਗੱਲ ਈਵਨ ਉਦੋਂ ਵੀ, ਹਾਲਾਂਕਿ ਜਦੋਂ ਉਹਨਾਂ ਨੇ ਕਾਨਫਰੰਸ ਕੀਤੀ ਔਰ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਹਾ ਜੀ ਸਾਡੀ ਕੀ ਸ਼ੁਰੂਆਤ ਹੋਏ, ਔਰ ਇਹ ਗੱਲ ਉਹਨਾਂ ਨੁਮਾਇੰਦਿਆਂ ਦੇ ਉੱਤੇ ਵਾਜ਼ਿਆ ਹੋਈ ਜਾਂ ਉਹਨਾਂ ਨੂੰ ਉਹ ਕਨਵਿੰਸ ਹੋਏ ਕਿ ਜੀ ਗੁਰੂ ਗ੍ਰੰਥ ਸਾਹਿਬ ਤੋਂ ਜ਼ਿਆਦਾ ਸਭ ਦਾ ਸਾਂਝਾ ਕੋਈ ਨਹੀਂ ਹੋ ਸਕਦਾ। ਸੋ ਉਸ ਦਾ ਪਹਿਲਾ ਦਿਨ ਹੀ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਨਾਲ, ਨਗਰ ਕੀਰਤਨ ਨਾਲ ਉਸ ਵਰਲਡ ਪਾਰਲੀਮੈਂਟ ਰਿਲੀਜਨਸ ਦੀ ਜਿਹੜੀ ਹੈ ਸ਼ੁਰੂਆਤ ਹੋਈ ਸੀ। ਇੱਕ ਕਾਮਨ ਥਾਂ ਤੋਂ ਫਿਰ ਇੱਕ ਪਾਰਕ ਦੇ ਵਿੱਚ ਆ ਕੇ ਸਾਰਿਆਂ ਹੀ ਨੁਮਾਇੰਦਿਆਂ ਨੇ ਐਡਰੈਸ ਕੀਤਾ, ਫਿਰ ਫੰਕਸ਼ਨ ਚੱਲਦੇ ਰਹੇ ਹੌਲੀ ਹੌਲੀ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਸਾਡਾ ਮੁਲਕ ਨਹੀਂ ਹੈ, ਅਸੀਂ ਨੁਮਾਇੰਦਗੀ ਨਹੀਂ ਕਰਦੇ UN ਦੇ ਵਿੱਚ, ਪਰ ਇਹ ਇੰਟਰਫੇਥ ਵਾਲੀ ਇੱਕ ਮੂਵਮੈਂਟ ਬੜੀ ਪਾਵਰਫੁਲ ਮੂਵਮੈਂਟ ਰਹੀ ਜੀ। ਫਿਰ ਸਾਡੀਆਂ NGOs, ਔਰ ਮੈਂ ਸਮਝਦਾ ਵੀ ਯੂਨਾਈਟਿਡ ਸਿੱਖਸ ਨਾਲ ਜਿਹੜਾ ਜਿਸ ਅੰਦਾਜ਼ 'ਚ ਉਹਨਾਂ ਨੇ ਇਸ ਫੀਲਡ ਦੇ ਵਿੱਚ ਮਨੁੱਖੀ ਐਮਰਜੈਂਸੀ, ਜਦੋਂ ਦੇਖੋ ਦੁਨੀਆ 'ਚ ਇੱਕ ਧਰਮ ਤਾਂ ਇਨਸਾਨੀਅਤ ਹੈ, ਵੱਡਾ ਧਰਮ ਇਨਸਾਨੀਅਤ ਹੈ ਐਜ਼ ਏ ਹਿਊਮਨ ਬੀਇੰਗ, ਔਰ ਸਾਡਾ ਆਧਾਰ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਨਾਲ ਸਾਡੇ ਸ਼ੁਰੂਆਤ ਹੁੰਦੀ ਹੈ। ਤੇ ਫਿਰ ਅਸੀਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ 10ਵੇਂ ਪਾਤਸ਼ਾਹ ਦਾ ਫਰਮਾਨ ਹੈ। ਹੁਣ ਜਦੋਂ ਮਨੁੱਖੀ ਨਸਲ ਭੁਚਾਲ ਦਾ ਸ਼ਿਕਾਰ ਹੋਏ, ਕੁਦਰਤੀ ਤਰਾਸਦੀ ਦਾ, ਹੜ੍ਹਾਂ ਦਾ ਸ਼ਿਕਾਰ ਹੋਏ, ਕੋਈ ਹੋਰ ਆਪਦਾ ਹੋਏ, ਕਈ ਵਾਰ ਲਾਈਕ ਸਿਚੁਏਸ਼ਨਸ ਹੋਣ, ਸੋ ਯੂਨਾਈਟਿਡ ਸਿੱਖਸ ਨੇ ਇੱਕ ਵਾਦ ਐਸੀ NGO ਹੈ ਜਿਹਨੇ ਆਪਣੀ ਥਾਂ ਬਣਾਈ। ਉਹ ਹੇਤੀ ਦੇ ਵਿੱਚ ਅਰਥਕੁਏਕ ਹੋਏ, ਪਾਕਿਸਤਾਨ ਦੇ ਕਸ਼ਮੀਰ 'ਚ ਆਇਆ ਭੁਚਾਲ ਹੋਏ, ਉਹ ਇੱਥੇ ਆਇਆ ਹਰੀਕੇਨ ਹੋਏ, ਸੁਨਾਮੀ ਦੇ ਵਿੱਚ ਇੰਡੋਨੇਸ਼ੀਆ, ਸ੍ਰੀਲੰਕਾ, ਦੂਸਰੇ ਤੱਕ ਨੇਪਾਲ 'ਚ ਆਏ ਭੁਚਾਲ ਵੇਲੇ। ਸੋ ਉਹਨੇ ਵੀ ਸਾਡੀ ਗੱਲ ਨੂੰ ਅੱਗੇ ਤੋਰਿਆ। ਅਸੀਂ ਯੂਥ ਦੀ ਪਾਰਟਿਸਪੇਸ਼ਨ ਦੀ ਗੱਲ ਕੀਤੀ ਹੈ। ਮੈਂ ਸਮਝਦਾ ਦੇਖੋ ਅਲਟੀਮੇਟਲੀ ਸਾਨੂੰ ਜਦੋਂ ਇੱਕ ਅਸੀਂ ਮਾਈਨੋਰਿਟੀ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਔਰ ਅਸੀਂ ਮਾਈਨੋਰਿਟੀ ਰਹਿਣਾ ਦੁਨੀਆ 'ਚ 7 ਬਿਲੀਅਨ ਲੋਕਾਂ 'ਚ ਵੀ ਅਸੀਂ ਛੋਟੇ ਆ, ਉਸ ਭਾਰਤ ਦੇ ਨਕਸ਼ੇ ਦੀ ਕੈਦ 'ਚ ਵੀ ਅਸੀਂ 2% ਤੋਂ ਘੱਟ ਹੈ। ਸੋ ਅਸੀਂ ਆਪਣੀ, ਜੇ ਸਾਡੇ ਕੋਲ ਨੇਸ਼ਨ ਹੁੰਦਾ 47 'ਚ ਅਸੀਂ ਉਸ ਮੌਕੇ ਨੂੰ ਜਿਹੜਾ ਗਵਾਇਆ ਨਾ ਹੁੰਦਾ ਤੇ ਸਾਡੀ ਪਛਾਣ ਹੋਰ ਤਰੀਕੇ ਨਾਲ ਹੋਣੀ ਸੀ। ਹੁਣ ਅਸੀਂ ਜਿਸ ਫੀਲਡ 'ਚ ਵੀ ਸਾਡੇ ਬੱਚੇ ਬੱਚੀਆਂ ਨੇ, ਐਜੂਕੇਸ਼ਨ ਕੀ ਹੈ ਪਹਿਲੀ ਗੱਲ, ਕਿਸੇ ਵੀ ਫੀਲਡ 'ਚ, ਔਰ ਜਿੱਥੇ ਵੀ ਮਿਲਣ ਦਾ ਮੌਕਾ ਮਿਲਦਾ ਹੈ, ਬੱਚੇ ਬੱਚੀਆਂ ਨਾਲ ਇੰਟਰੈਕਸ਼ਨ ਹੁੰਦਾ ਹੈ, ਮੈਂ ਇਹ ਕਹਿੰਦਾ ਜੀ ਡਾਕਟਰ ਇੰਜੀਨੀਅਰ ਬਹੁਤ ਹੋ ਗਏ, ਕੋਈ ਤੁਸੀਂ ਪੋਲੀਟੀਕਲ ਸਾਇੰਟਿਸਟ ਬਣੋ,
ਕੋਈ ਜਰਨਲਿਸਟ ਬਣੋ, ਲਾਅ ਦੇ ਫੀਲਡ 'ਚ ਆਓ, ਕੋਈ ਵੀ, ਤਾਂ ਕਿ ਹਰ ਪਾਸਿਓਂ ਤੁਸੀਂ ਟੌਪ ਵੱਲ ਜਾ, ਸਪੋਰਟਸਮੈਨ ਜੀ। ਔਰ ਜਿਵੇਂ ਐਤਕੀ ਉਸ ਸਿੱਖ ਕਾਕਸ ਔਰ ਫਰੈਂਡਸ ਆਫ ਸਿੱਖ ਕਾਕਸ ਦਾ ਐਫਰਟ ਸੀ ਕਿ ਵਿਸਾਖੀ ਵਿਦ ਸਿੱਖ ਸਪੋਰਟਸਮੈਨ, ਹੁਣ ਜਦੋਂ 7 ਫੁੱਟ 3 ਇੰਚ ਦਾ ਸਤਪਾਲ ਸਿੰਘ ਜਾਂ ਉਹ ਬੀਬੀ ਵਾਲੀਆ ਜੀ ਜਿਹੜੀ ਫੀਲਡ ਹਾਕੀ ਖੇਡਦੇ ਨੇ, ਔਰ ਦੂਸਰੇ 4 ਭੈਣ ਭਰਾ ਜਿਨ੍ਹਾਂ ਨੇ ਗੋਲਫ, ਔਰ ਤੁਸੀਂ ਉਹਨਾਂ ਨੂੰ ਦੇਖਦੇ ਹੋ। ਸੋ ਸਪੋਰਟਸਮੈਨ ਬਹੁਤ ਵੱਡੇ ਆਈਕਨ ਨੇ, ਸਪੋਰਟਸਮੈਨ, ਸਪੋਰਟਸਵੂਮਨ। ਸੋ ਇਹ ਵੀ ਇੱਕ ਯੂਥ ਦੇ ਲਈ ਪਛਾਣ ਦੀ ਗੱਲ ਹੈ, ਜਦੋਂ ਨਾਲ ਹੁਣ ਸਤਪਾਲ ਸਿੰਘ ਲੱਗਾ ਹੁੰਦਾ ਤੇ ਸਿੰਘ ਹੈ, ਔਰ ਇਹ ਨਜ਼ਰ ਆਉਂਦਾ ਹੈ ਕਿ ਭਾਈ ਕੀ ਫੀਲਡ ਹੈ। ਸੋ ਮੈਂ ਸਮਝਦਾ ਹਾਂ ਵੀ ਸਾਡੀ ਪਹਿਲੀ ਗੱਲ ਆਪਣੇ ਸਿਰਫ ਪੈਸੇ ਕਮਾਉਣ ਤੱਕ ਦਾ ਆਰ ਨਾ ਹੋਏ, ਔਰ ਮਾਪਿਓ ਨੂੰ ਵੀ ਜਿਹੜਾ ਉਹ ਟ੍ਰੈਡੀਸ਼ਨਲ ਖੋਪੇ ਲੱਗੇ ਹੁੰਦੇ ਨੇ ਕਿ ਸਿਰਫ ਅਸੀਂ ਡਾਕਟਰ ਇੰਜੀਨੀਅਰ ਬਣਾਉਣਾ, ਉਸ ਤੋਂ ਹਟਵਾਂ ਬੱਚਿਆਂ ਨੂੰ ਉਹਨਾਂ ਦੇ ਇੰਟਰਸਟ ਦੇ ਮੁਤਾਬਕ ਸਪੇਸ ਦਈਏ, ਔਰ ਉਹਨਾਂ ਨੂੰ ਇਨਕਰੇਜ ਕਰੀਏ ਐਕਟਿਵਿਜ਼ਮ ਦੇ ਲਈ। ਉਹਦੇ ਜਿਹੜੇ ਸਪਿਰਿਚੁਅਲ ਰਿਸਰਚ ਆਉਣਾ ਚਾਹੁੰਦੇ ਨੇ, ਇੱਥੇ ਤੁਸੀਂ ਦੇਖੋ ਕਿਵੇਂ, ਜੇ ਅਸੀਂ ਕ੍ਰਿਸਚੀਅਨਿਟੀ ਜਾਂ ਈਵਨ ਇਸਲਾਮ ਦੇ ਸਕਾਲਰਸ ਦੀ ਗੱਲ ਕਰੀਏ, ਉਲਮਾ ਇਸਲਾਮ ਦੇ ਸਾਰੀ ਜ਼ਿੰਦਗੀ ਦੇ ਦਿੰਦੇ ਨੇ। ਸੋ ਅਸੀਂ ਕਿਉਂ ਨਹੀਂ ਉਸ ਕਿਸਮ ਦੇ ਲੋਕ ਜਿਹੜੇ ਕਿ ਆਪਣੀ ਸਾਰੀ ਜ਼ਿੰਦਗੀ ਇੱਕ ਫੀਲਡ ਨੂੰ ਚੁਣਨ, ਸਾਇੰਟਿਸਟ ਬਣਨ, ਨੋਬਲ ਲੌਰੀਏਟਸ ਬਣਨ, ਡਿਸਟਿੰਗੁਇਸ਼ਡ ਸਪੋਰਟਸਮੈਨ ਬਣਨ। ਸੋ ਇਹ ਜ਼ਰੂਰੀ ਹੈ, ਜਦੋਂ ਤੱਕ ਸਾਡੇ ਕੋਲ ਆਪਣੀ ਨੇਸ਼ਨ ਦੀ ਸਟਰਗਲ ਸਾਡੀ ਜਾਰੀ ਰਹੇਗੀ, ਔਰ ਈਵਨ ਇਹਨਾਂ ਫੀਲਡਸ ਦੇ ਵਿੱਚ ਪੇਸ਼ਕਦਮੀ ਅਲਟੀਮੇਟਲੀ ਸਾਡੇ ਨੇਸ਼ਨ ਦੀ ਹੋਂਦ ਨੂੰ ਵੀ ਨੇੜੇ ਲੈ ਕੇ ਆਏਗੀ। ਹੁਣ ਜੇ ਕਾਂਗਰਸਮੈਨ ਖਲੋ ਕੇ ਇੰਟਰੋਡਿਊਸ ਕਰਵਾਉਂਦਾ ਹੈ ਕਿ ਜੀ ਮੇਰਾ ਚੀਫ ਆਫ ਸਟਾਫ ਫਰਮ ਸੈਕਰਾਮੈਂਟੋ ਜਾਂ ਦੂਜਾ ਵਿਦ ਦਾ ਸਿੱਖ ਬੈਕਗਰਾਉਂਡ ਹੈ ਜਾਂ ਕੋਈ ਹੋਰ ਹੈ, ਸੋ ਜਿੱਥੇ ਵੀ ਸਾਡੇ ਬੱਚੇ ਬੱਚੀਆਂ ਹੋਣਗੇ ਉਹ ਅਲਟੀਮੇਟਲੀ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣਗੇ। ਸੋ ਮੈਂ ਸਮਝਦਾ ਵੀ ਐਜੂਕੇਸ਼ਨ, ਪਾਰਟਿਸਿਪੇਸ਼ਨ ਔਰ ਆਲ ਐਕਟਿਵਿਜ਼ਮ ਐਂਡ ਆਲ ਐਮਬ੍ਰੇਸਿੰਗ ਐਟੀਟਿਊਡ, ਅਸੀਂ ਵੀ ਜਿਹੜਾ ਹਰ ਇੱਕ ਦੇ ਲਈ ਉਹ ਟ੍ਰੇਟਰ ਦਾ ਜਾਂ ਗਦਾਰ ਦਾ ਲੇਬਲ ਹੱਥ 'ਚ ਹੀ ਰੱਖਿਆ ਹੁੰਦਾ ਹੈ, ਵੀ ਜਿਹੜਾ ਸਾਨੂੰ ਲੱਗਦਾ ਵੀ ਜਿਹੜੀ ਸਾਡੇ ਰਾਹ ਨੂੰ ਨਹੀਂ ਮੰਨਦਾ ਜਾਂ ਸਾਡੇ ਮੁਤਾਬਕ ਨਹੀਂ ਸੋਚਦਾ, ਉਹਦੇ ਇਹ ਸਾਨੂੰ ਛੱਡਣਾ ਪਏਗਾ। ਸਾਨੂੰ ਹਰ ਇੱਕ ਨੂੰ ਕਿਤੇ ਨਾ ਕਿਤੇ ਜਿਹੜਾ ਥੋੜ੍ਹਾ ਬਹੁਤ ਗਰਾਊਂਡ ਦੇਣੀ ਪਏਗੀ ਕਿ ਉਹ ਕੋਈ ਨਾ ਕੋਈ ਆਪਣਾ ਰੋਲ ਅਦਾ ਕਰਨ। ਜੀ ਹਾਂ, ਬਿਲਕੁਲ ਡਾਕਟਰ ਸਾਹਿਬ। ਇਸੇ ਦੇ ਨਾਲ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਖਾਸ ਤੌਰ ਤੇ ਜਿਹੜੀ ਯੂਥ ਦੀ ਪਾਰਟਿਸਿਪੇਸ਼ਨ ਹੈਗੀ ਹੈ, ਉਹ ਕਿਸੇ ਵੀ ਫੀਲਡ ਦੇ ਵਿੱਚ ਹੋਣ, ਜ਼ਰੂਰੀ ਹੈ ਕਿ ਅਸੀਂ ਆਪਣੇ ਫੇਥ ਦੇ ਨਾਲ, ਆਪਣੇ ਧਰਮ ਦੇ ਨਾਲ ਜੁੜੇ ਹੋਈਏ, ਤਾਂ ਕਿ ਜਿਹੜੀਆਂ ਸਾਡੀਆਂ ਵੈਲਿਊਜ਼ ਹੈਗੀਆਂ ਨੇ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਸਕੀਏ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਵੱਖ-ਵੱਖ ਕੌਮਾਂ ਦੇ ਵਿੱਚ, ਜਿੱਥੇ ਵੀ ਅਸੀਂ ਜਾਂਦੇ ਹਾਂ, ਕਿਸੇ ਵੀ ਦੇਸ਼ ਦੇ ਵਿੱਚ ਹੋਈਏ, ਤਾਂ ਅਸੀਂ ਜਿਹੜੀ ਆਪਣੀ ਗੱਲ ਹੈਗੀ, ਆਪਣੀਆਂ ਵੈਲਿਊਜ਼ ਨੇ, ਉਹ ਉਹਨਾਂ ਦੇ ਅੱਗੇ ਰੱਖ ਸਕੀਏ, ਤਾਂ ਕਿ ਉਹਨਾਂ ਨੂੰ ਸਾਡਾ ਪਤਾ ਲੱਗ ਸਕੇ, ਸਾਡੀ ਆਈਡੈਂਟੀਟੀ ਦਾ ਪਤਾ ਲੱਗ ਸਕੇ। ਇਹਦੇ ਨਾਲ ਕਾਫੀ ਜਿਹੜੀਆਂ ਸਾਡੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਹੱਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਨੀਅਰ ਫਿਊਚਰ ਦੇ ਵਿੱਚ। ਇਸ ਨਾਲ ਜਿਹੜੀ ਸਾਡੀ ਗੱਲਬਾਤ ਹੈਗੀ ਉਹਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਕਿ ਜਿਹੜੇ ਦਰਸ਼ਕ ਹੁਣ ਸਾਡੇ ਨਾਲ ਜੁੜੇ ਹੋਏ ਨੇ, ਉਹ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਡਾਕਟਰ ਅਮਰਜੀਤ ਸਿੰਘ ਤੋਂ, ਤਾਂ ਫੇਸਬੁੱਕ ਦੇ ਉੱਪਰ ਤੁਸੀਂ ਸਾਨੂੰ, ਜਿਹੜਾ ਸਾਡਾ ਇਹ ਲਾਈਵ ਟੈਲੀਕਾਸਟ ਹੋ ਰਿਹਾ ਫੇਸਬੁੱਕ ਤੇ, ਤੁਸੀਂ ਸਾਨੂੰ ਮੈਸੇਜ ਲਿਖ ਸਕਦੇ ਹੋ ਤੇ ਜਿਹੜਾ ਹੈਗਾ ਕੁਐਸਚਨ ਭੇਜ ਸਕਦੇ ਹੋ ਸਾਨੂੰ। ਅਸੀਂ ਸ਼ੋਅ ਖਤਮ ਹੋਣ ਤੋਂ ਪਹਿਲਾਂ ਡਾਕਟਰ ਸਾਹਿਬ ਤੋਂ ਤੁਹਾਡਾ ਸਵਾਲ ਜ਼ਰੂਰ ਪੁੱਛਾਂਗੇ ਤੇ ਤੁਹਾਨੂੰ ਤੁਹਾਡਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਜੇ ਸਾਡੀ ਗੱਲਬਾਤ ਨੂੰ ਅਸੀਂ ਅੱਗੇ ਤੋਰਨਾ ਹੋਵੇ ਤਾਂ ਜਿਵੇਂ ਅਸੀਂ ਫੇਥ ਦੀ ਗੱਲ ਕਰ ਰਹੇ ਸੀ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਹੇ ਸੀ, ਤਾਂ ਖਾਲਸਾ ਸਾਜਣਾ ਦਿਵਸ, ਕ੍ਰੀਏਸ਼ਨ ਆਫ ਖਾਲਸਾ, US ਕਾਂਗਰਸ ਵੱਲੋਂ ਵਿਸਾਖੀ ਨੂੰ ਕ੍ਰੀਏਸ਼ਨ ਆਫ ਖਾਲਸਾ ਸਾਜਣਾ ਦਿਵਸ ਦੇ ਤੌਰ ਤੇ ਮਾਨਤਾ ਦਿੱਤੀ ਗਈ ਹੈ। ਇਹ ਡਿਵੈਲਪਮੈਂਟ ਕੀ ਹੈਗੀ ਹੈ, ਇਹਦਾ ਪਿਛੋਕੜ ਕੀ ਹੈਗਾ, ਕਿਵੇਂ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਨੇ, ਫਰੈਂਡਸ ਆਫ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ ਇਹਦੇ 'ਚ ਕੀ ਰੋਲ ਹੈ, ਤੇ ਜਿਹੜੀਆਂ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦਾ ਸਾਰਿਆਂ ਦੀ ਪਾਰਟਿਸਿਪੇਸ਼ਨ ਦੇ ਨਾਲ ਜਿਹੜਾ ਇਹ ਇੱਕ ਉਪਲਬਧੀ ਹੋਈ ਹੈ ਅਮਰੀਕਾ ਦੇ ਵਿੱਚ ਖਾਸ ਤੌਰ ਤੇ, ਜਿਹਨੂੰ ਅਸੀਂ ਦੇਖਦੇ ਹਾਂ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਹ ਕਿਸ ਡਾਇਰੈਕਸ਼ਨ ਦੇ ਵੱਲ ਪੇਸ਼ਕਦਮੀ ਹੈਗੀ ਹੈ, ਕੀ ਕਹਿੰਦੀ ਹੈ ਇਹ, ਅਸੀਂ ਕਿੱਥੇ ਕ ਅਮਰੀਕਾ ਦੇ ਵਿੱਚ ਖੜੇ ਹਾਂ ਅੱਜ? ਦੇਖੋ, ਮੈਂ ਹਮੇਸ਼ਾ, ਮੇਰਾ ਇੱਕ ਸੁਭਾਅ ਹੈ ਕਿ ਮੈਂ ਕਿਸੇ ਵੀ ਵਰਤਮਾਨ ਸਿਚੁਏਸ਼ਨ ਨੂੰ ਸਿਰਫ ਵਰਤਮਾਨ ਦੀ ਰੌਸ਼ਨੀ 'ਚ ਨਹੀਂ ਦੇਖਦਾ। ਇੱਕਦਮ ਮੇਰਾ ਧਿਆਨ ਮਾਜ਼ੀ 'ਚ ਜਾਂਦਾ ਹੈ, ਪਾਸਟ 'ਚ ਜਾਂਦਾ ਹੈ, ਹਿਸਟੋਰੀਕਲ ਪਰਸਪੈਕਟਿਵ 'ਚ, ਔਰ ਫਿਰ ਵਰਤਮਾਨ 'ਚੋਂ ਮੈਂ ਫਿਊਚਰ ਦੀ ਝਲਕ ਦੇਖਦਾ। ਸੋ ਜੇ ਅਸੀਂ 3 ਸਦੀਆਂ ਪਹਿਲਾਂ ਖਾਲਸੇ ਦੀ ਸਿਰਜਣਾ ਦੇ ਨਾਲ ਖਾਲਸੇ ਦੇ ਇਸ ਲੰਬੇ ਸਫ਼ਰ ਦੀ ਗੱਲ ਕਰੀਏ ਤੇ 1699 ਦੀ ਖਾਲਸਾ ਸਿਰਜਣਾ ਤੋਂ ਪਹਿਲਾਂ 230 ਸਾਲ
9 ਪਾਤਸ਼ਾਹੀਆਂ ਦਾ ਜਿਹੜਾ ਹੈ ਉਹ ਉਸ ਮਨੁੱਖ ਨੂੰ ਘੜਨ ਦਾ ਯਤਨ ਉਪਰਾਲਾ ਹੈ ਜੀ ਜਿਹਨੂੰ ਕਿ ਸਮੇਂ ਦੇ ਹਾਣ ਦਾ ਹੀ ਨਹੀਂ ਬਣਾਇਆ ਗੁਰੂ ਸਾਹਿਬਾਨ ਨੇ, ਉਸ ਨੂੰ ਪਰਸਨ ਆਫ ਦਾ ਪਲੈਨਟ ਬਣਾਇਆ। ਜਿਸ ਨੂੰ ਜੇ ਇਹ ਕਹੀਏ ਕਿ ਮਨੁੱਖਾਂ ਦੀ ਖੂਬਸੂਰਤੀ 'ਚ ਉਹ ਖੂਬਸੂਰਤੀ ਆਤਮਿਕ ਦੁਨੀਆ ਦੀ ਹੈ, ਬੌਧਿਕ ਦੁਨੀਆ ਦੀ ਹੈ, ਸਰੀਰਕ ਦੁਨੀਆ ਦੀ ਹੈ, ਉਸ ਨੂੰ ਜਿਹੜਾ ਹੈ ਉਹ ਸਿਖਰਲਾ ਜਿਹੜਾ ਟੌਪ ਦੇ ਉੱਤੇ ਉਸ ਨੂੰ ਉਹ ਜਿਹੜਾ ਪੰਜ ਕਕਾਰੀ ਰੂਪ ਦੇ ਵਿੱਚ ਉਸ ਦਾ ਉਹ ਜਲਵਾ ਸਾਹਮਣੇ ਜਲਵਾਗਰ ਕੀਤਾ, ਜਿਸ ਚੋਂ ਮੈਂ ਸਮਝਦਾ ਹਾਂ ਕਿ ਖੁਸ਼ਬੂ ਜਿਹੜੀ ਹੈ ਉਹ ਮੁਕੰਮਲ ਤੌਰ ਦੇ ਉੱਤੇ ਪੰਜ ਕਕਾਰੀ ਰੂਪ ਉਹਦਾ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਦੇ ਨਾਲ 10ਵੇਂ ਪਾਤਸ਼ਾਹ ਨੇ ਹੁਕਮ ਦੇ ਕੇ ਔਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਦੇ ਨਾਲ ਜੋੜ ਕੇ ਜੋਤੀ ਜੋਤ ਸਮਾਏ। ਔਰ ਫਿਰ ਕਿਵੇਂ ਖਾਲਸੇ ਨੇ ਮੁੱਢਲੀਆਂ ਉਸ ਆਪਣੀਆਂ ਬਰਥ ਪੈਂਗਸ ਤੋਂ ਲੈ ਕੇ ਜਿਸ ਦੀ ਪਰਖ ਤਲਵਾਰ ਦੀ ਧਾਰ ਤੋਂ ਹੁੰਦੀ ਹੈ, ਕਿਹਨਾਂ ਦੁਸ਼ਵਾਰੀਆਂ ਦਾ ਟਾਕਰਾ ਕੀਤਾ, ਕਿਹਨਾਂ ਚੈਲੰਜਸ ਨੂੰ ਲਿਆ। ਸਿਰਫ ਇੱਕ ਪਾਸਿਓਂ ਨਹੀਂ ਕਿ ਵੇੜੇ ਦੀ ਹਕੂਮਤ ਉਹਨਾਂ ਨੂੰ ਬਾਗੀ ਡਿਕਲੇਅਰ ਕਰਦੀ ਹੈ ਔਰ ਉਹਨਾਂ ਦੇ ਸਿਰਾਂ ਦੇ ਸਭ ਤੋਂ ਵੱਡਾ ਚੈਲੰਜ ਉਸ ਫੇਥ ਤੋਂ, ਉਸ ਉਹਨਾਂ ਲੋਕਾਂ ਤੋਂ, ਉਹ ਬ੍ਰਾਹਮਣਵਾਦ ਤੋਂ, ਜਿਨ੍ਹਾਂ ਨੂੰ ਇਹ ਲੱਗਾ ਕਿ ਵੀ ਇਹ ਸਾਡੀ ਰਿਗਵੇਦ ਦੀ ਇਹ ਸੁਪਰੀਓਰਿਟੀ ਵਾਲੀ ਧਰਤੀ ਦੇ ਉੱਤੇ ਇਹ ਸਰਬੱਤ ਦੇ ਭਲੇ ਦੀ ਗੱਲ, ਇਹ ਤਾਂ ਵਰਣ ਆਸ਼ਰਮ ਦੀ ਧੁਨੀ ਦੇ ਵਿੱਚ ਤੀਰ ਵੱਜਦਾ। ਔਰ ਉਹਨਾਂ ਦਾ 10 ਗੁਰੂ ਸਾਹਿਬਾਨ ਦੇ ਜੀਵਨ ਕਾਲ ਵੇਲੇ ਵੀ ਜਿਹੜਾ ਉਹ ਵਿਰੋਧ ਰਿਹਾ। ਔਰ ਫਿਰ ਜਦੋਂ ਅਸੀਂ ਬਾਅਦ ਦਾ ਇਤਿਹਾਸ ਦੇਖਦੇ ਹਾਂ ਤੇ ਉਹ ਫਿਰ ਗੰਗੂ ਬਣ ਜਾਏ, ਸੁੱਚਾਨੰਦ ਬਣ ਜਾਏ, ਲੱਖੂ ਬਣ ਜਾਏ, ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ। 1947 ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਫਿਰ ਉਹਨਾਂ ਦੇ ਹੱਥ ਦੀ ਪੋਲੀਟੀਕਲ ਪਾਵਰ ਆ ਜਾਂਦੀ ਹੈ, ਜਿਹੜੇ ਕਦੇ ਕੰਧ ਸਾਹਿਬ ਦੇ ਮੁਕਾਮ ਤੇ ਕੰਧ ਸੁੱਟ ਕੇ ਗੁਰੂ ਨਾਨਕ ਸਾਹਿਬ ਨੂੰ ਸ਼ਹੀਦ ਕਰਨਾ ਚਾਹੁੰਦੇ ਸਨ, ਜਿਹੜੇ ਕਦੇ ਚੰਦੂ ਦੇ ਰੂਪ 'ਚ ਜਿਹੜਾ ਉਹ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਨਾ ਚਾਹੁੰਦੇ ਸਨ, ਸੁੱਚਾਨੰਦ ਦੇ ਰੂਪ 'ਚ ਜਿਹਨੂੰ ਸੱਪਾਂ ਦੇ ਬੱਚੇ ਸੱਪ ਨਜ਼ਰ ਆਉਂਦੇ ਸੀ, ਤੇ ਲੱਖੂ ਜੱਸੂ ਦੇ ਰੂਪ 'ਚ ਜਿਹੜਾ ਇਹ ਪ੍ਰਣ ਕਰਕੇ ਬੈਠਾ ਸੀ ਕਿ ਮੈਂ ਸਿੱਖੀ ਦਾ ਖੁਰਾ ਖੋਜ ਮਟਾਉਣਾ। ਸੋ ਇਹ ਸਫ਼ਰ 47 ਤੱਕ ਪਹੁੰਚਦੇ ਹਾਂ। ਕਨਸਟੀਟਿਊਸ਼ਨਲੀ ਅਸੀਂ ਹਿੰਦੂ ਬਣਾ ਦਿੱਤੇ ਜਾਂਦੇ ਆ ਆਰਟੀਕਲ 25(20) ਦੇ ਥੱਲੇ। ਹੁਣ 19ਵੀਂ ਸਦੀ ਦੇ ਐਂਡ ਤੱਕ ਜਾਂਦੇ ਆ, ਜਦੋਂ ਅਸੀਂ ਅਮਰੀਕਾ ਕੈਨੇਡਾ ਦੀ ਜੇ ਗੱਲ ਕਰੀਏ, ਜਿਹੜੀਆਂ ਡਿਵੈਲਪਮੈਂਟਸ ਦੀ ਅਸੀਂ ਗੱਲ ਵੇਰਵੇ ਨਾਲ ਕਰਾਂਗੇ। ਸੋ ਸਾਡਾ ਸਫ਼ਰ 19ਵੀਂ ਸਦੀ ਦੇ ਅਖੀਰ 'ਚ ਸ਼ੁਰੂ ਹੋ ਜਾਂਦਾ ਹੈ। ਪਲਾਇਨ ਜਿਹਨੂੰ ਕਹਿ ਲਓ, ਮਾਈਗ੍ਰੇਸ਼ਨ ਕਹਿ ਲਓ, ਨਵੀਆਂ ਧਰਤੀਆਂ ਦੀ ਖੋਜ ਕਹਿ ਲਓ, ਜਾਂ ਜਿਹਨੂੰ ਲੁਕਿੰਗ ਫॉर ਦਾ ਗ੍ਰੀਨ ਪੈਸਚਰ ਜਿਹੜਾ ਐਕਸਪ੍ਰੈਸ਼ਨ ਯੂਜ਼ ਕਰਦੇ ਨੇ। ਔਰ ਉਦੋਂ ਦੀ ਜੇ ਤੁਸੀਂ ਦੇਖਦੇ ਹੋ ਕੈਨੇਡਾ ਦੇ ਕੰਟੈਕਸਟ ਕਾਮਾਗਾਟਾ ਮਾਰੂ ਵਾਲਾ ਇੱਕ ਵਾਕਿਆ, ਪਰ ਜਦੋਂ ਤੁਸੀਂ ਉਸ ਪੀਰੀਅਡ ਦੇ ਅਮਰੀਕਾ ਔਰ ਕੈਨੇਡਾ ਦੇ ਨਿਊਜ਼ਪੇਪਰ ਚੁੱਕ ਲਓ, ਉਸ ਵੇਲੇ ਦੀਆਂ ਸਟੈਚੂਟਸ ਬੁੱਕਸ ਤੇ ਦੇਖ ਲਓ, ਤੇ ਸਿੱਖਾਂ ਨੂੰ ਹਿੰਦੂ ਲਿਖਿਆ ਹੁੰਦਾ ਸੀ, HINDOOS। ਉਦੋਂ ਹਿੰਦੂ ਸਪੈਲਿੰਗ DU ਨਾਲ ਨਹੀਂ ਸੀ ਹੁੰਦਾ। ਸੋ ਉਹੀ ਜਿਹੜਾ ਉਹਨਾਂ ਦਾ ਮੀਡੀਆ ਵੀ ਕਹਿੰਦਾ ਸੀ ਕਿ few very sturdy Hindus have come, one Hindu works like 4 persons। ਉਹਦੇ ਚੋਂ ਰਾਈਵਲਰੀ ਵੀ ਪੈਦਾ ਹੋਈ ਕਿ ਵੀ ਇਹ 6 ਫੁੱਟੇ ਲੰਮੇ ਝੰਮੇ ਸਿੱਖ ਜਿਹੜੇ ਨੇ ਉਹ ਕੱਲਾ ਜਿਹੜਾ ਉਹ 4-4 ਬੰਦਿਆਂ ਦਾ ਕੰਮ ਕਰਦਾ। ਤੇ ਉਹ ਮਜ਼ਦੂਰਾਂ ਨੇ ਰਿਜ਼ੈਂਟ ਕੀਤਾ, ਜੋ ਪੋਰਟਲੈਂਡ ਔਰ ਰਾਈਟਿੰਗ ਹੋਈ, ਕਈ ਸ਼ਹਿਰਾਂ ਚੋਂ ਸਿੱਖਾਂ ਨੂੰ ਕੱਢਤਾ ਗਿਆ, ਲੋਕ ਆ ਜਾਂਦੇ ਸੀ। ਸੋ ਗੱਲ ਸਿਰਫ ਇਹ ਨਹੀਂ ਸੀ ਕਿ ਹਾਲਾਂਕਿ ਅੰਗਰੇਜ਼ਾਂ ਨੇ ਇਹ ਕ੍ਰੈਡਿਟ ਮੈਂ ਉਹਨਾਂ ਨੂੰ ਦਿੰਦਾ ਜ਼ਰੂਰ ਕਿ 20ਵੀਂ ਸਦੀ 'ਚ ਵਿਦਿਨ ਦਾ ਕੰਟਰੀ ਉਹਨਾਂ ਨੇ ਸਿੱਖਾਂ ਨੂੰ ਸੈਪਰੇਟ ਇਲੈਕਟੋਰੇਟ ਦਿੱਤਾ। ਸਿੱਖਾਂ ਦੀ ਹੁਣ ਜਦੋਂ ਇਲੈਕਟੋਰੇਟ ਸਿੱਖਾਂ ਨੇ ਵੋਟਾਂ ਪਾ ਕੇ ਸਿੱਖ ਨੁਮਾਇੰਦਾ ਚੁਣਨਾ ਤਾਂ ਉਹਨਾਂ ਦੀ ਵੱਖਰੀ ਹੋਂਦ ਹੈ। ਔਰ ਉਹਨਾਂ ਨੇ ਸਾਨੂੰ ਫਿਰ ਗੁਰਦੁਆਰਾ ਐਕਟ ਵੀ ਭਾਵੇਂ ਕੁਰਬਾਨੀਆਂ ਨਾਲ ਹੀ ਮਿਲਿਆ, ਉਹਦੇ ਥੱਲੇ ਹਿੰਦੂ ਮਹੰਤਾਂ ਦਾ ਜਿਹੜਾ ਕੰਟਰੋਲ ਸੀ ਸਨਾਤਨੀ ਕਿਸਮ ਦੇ ਉਹ ਖਤਮ ਹੋਇਆ। ਲੇਕਿਨ ਬਾਹਰ ਸਾਡਾ ਕਿਉਂਕਿ ਇਹਨਾਂ 'ਚ ਵੈਸੇ ਹੀ ਇੱਕ ਜ਼ੀਨੋਫੋਬੀਆ ਐਗਜ਼ਿਸਟ ਕਰਦਾ ਸੀ। 1947 ਤੱਕ ਤਾਂ ਕੈਨੇਡਾ 'ਚ ਵੋਟਿੰਗ ਰਾਈਟ ਨਹੀਂ ਸੀ। ਅਮਰੀਕਾ 'ਚ ਵੀ ਉਸੇ ਪੀਰੀਅਡ ਤੱਕ ਤੁਸੀਂ ਈਵਨ ਆਪਣੀ ਜਾਇਦਾਦ ਵੀ ਨਹੀਂ ਸੀ ਖਰੀਦ ਸਕਦੇ। ਹੁਣ ਯੂਬਾ ਸਿਟੀ ਜਾਂ ਦੂਜੇ 'ਚ ਜਿਹੜੇ ਬਹੁਤ ਆਪਣੇ ਰਹਿਣ ਵਾਲੇ ਸੀ, ਜਿਹੜੇ ਕਿ 20ਵੀਂ ਸਦੀ ਬਹੁਤ ਸਾਰੇ ਤਾਂ ਗਦਰ ਮੂਵਮੈਂਟ ਥੱਲੇ ਚਲੇ ਗਏ, ਉਹਨਾਂ ਨੇ ਕਿਸੇ ਗੋਰੇ ਦੇ ਨਾਂ ਤੇ ਹੀ ਜ਼ਮੀਨ ਲਈ ਹੁੰਦੀ ਸੀ। ਔਰ ਜਦੋਂ ਫਿਰ ਇਹ ਲਾਅ ਬਣਿਆ, ਔਰ ਦੇਖੋ ਕੁਛ ਚੀਜ਼ਾਂ ਜਿਹੜੀਆਂ ਵਿਦ ਆਲ ਫੇਅਰਨੈਸ ਨੇ, ਜਦੋਂ ਅਸੀਂ ਯੂਬਾ ਸਿਟੀ ਪਿੱਛੇ ਗਏ ਸੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਵੇਲੇ, ਔਰ ਉਹ ਮਿਊਜ਼ੀਅਮ ਵੀ ਜਿਹਨੂੰ TV 84 ਨੇ ਕਵਰ ਵੀ ਕੀਤਾ, ਤੇ ਉਹਦੇ ਜਿਹੜੀ ਇੱਕ ਗੱਲ ਖਾਸ ਤੌਰ ਤੇ ਉਹਨਾਂ ਦੇ ਨੁਮਾਇੰਦੇ ਨੇ ਕਹੀ ਕਿ ਵੀ ਖੂਬਸੂਰਤ ਗੱਲ ਇਹ ਸੀ ਕਿ ਸ਼ਾਇਦ ਇੱਕ ਕੇਸ ਨੂੰ ਛੱਡ ਕੇ ਹਰ ਇੱਕ ਨੇ ਉਹ ਜ਼ਮੀਨ ਜਿਹੜੀ ਹੈ ਵਾਪਸ ਕਰਕੇ ਆਪਣੇ ਓਨਰ ਦੇ ਨਾਂ ਲਵਾ ਦਿੱਤੀ ਸੀ। ਜਿਹੜਾ ਕਰੈਕਟਰ ਜਿਹਾ ਜੇ ਅਸੀਂ ਆਪਣਿਆਂ ਦਾ ਦੇਖਣਾ ਹੋਏ, ਜਿਹੜੇ ਇੱਥੇ ਆਏ ਹੁੰਦੇ ਨੇ ਪਿੱਛੇ ਭਰਾਵਾਂ ਨੇ ਆਪਣੇ ਨਾਂ ਜ਼ਮੀਨ ਕਰਾਈ ਹੁੰਦੀ ਹੈ,
ਦੇ ਕੇ ਪਟਵਾਰੀਆਂ ਨੂੰ ਤੇ ਤਹਿਸੀਲਦਾਰਾਂ ਨੂੰ, ਚਲੋ ਉਹ ਇੱਕ ਵੱਖਰਾ ਵਿਸ਼ਾ ਹੈ। ਸੋ ਅਸੀਂ ਉਸ ਸਫ਼ਰ ਤੱਕ ਪਹੁੰਚਦੇ ਹਾਂ ਫਿਰ, ਕਿਉਂਕਿ ਬੇਸ਼ੱਕ ਤੁਹਾਡੀ ਹੋਂਦ ਜਿਹੜੀ ਹੈ ਉਹਦੀ ਸ਼ੁਰੂਆਤ ਹੁੰਦੀ ਹੈ। ਫਿਰ ਇੱਥੇ ਉਹ ਕਾਨੂੰਨ ਸੀ ਜਿਹੜੇ ਕਾਲਿਆਂ ਨੂੰ ਨਹੀਂ ਸੀ ਹੱਕ 1960। ਜੇ ਅਸੀਂ ਦੇਖੀਏ ਕਿ ਅਮਰੀਕਾ 'ਚ, ਔਰ ਉਹਦੇ 'ਚ ਜਿਹੜਾ ਕਲਾਸਿਕ ਕੇਸ ਹੈ ਕਿ ਵੀ ਕਿਵੇਂ ਡਾਕਟਰ ਭਗਤ ਸਿੰਘ ਥਿੰਦ ਨੇ ਜਿਹੜਾ ਫਸਟ ਵਰਲਡ ਵਾਰ 'ਚ ਲੜਿਆ, ਵੀ ਪਰਪਲ ਹਾਰਟ ਵੀ ਜਿੱਤਿਆ, ਉਹਨੂੰ ਸਿਟੀਜ਼ਨ ਬਣਨ ਦੇ ਲਈ 30-35 ਸਾਲ ਲੱਗ ਗਏ। ਫਿਰ ਦਲੀਪ ਸਿੰਘ ਸੌਂਧ ਜਿਹੜੇ ਬਾਅਦ 'ਚ ਕਾਂਗਰਸਮੈਨ ਰਹੇ 2-3 ਵਾਰ, ਉਹਨਾਂ ਨੂੰ ਕਿੰਨਾ ਲੰਬਾ ਸਫ਼ਰ, ਉਹ ਜੱਜ ਸੀ, ਔਰ ਜਿਹੜੀ ਅਮਰੀਕਨ ਕੋਈ ਲੇਡੀ ਵੀ ਸਿਟੀਜ਼ਨ ਵਿਆਹ ਕਰਦੀ ਸੀ ਉਹਦੀ ਸਿਟੀਜ਼ਨਸ਼ਿਪ ਚਲੀ ਜਾਂਦੀ ਸੀ ਜੇ ਦੂਜਾ। ਸੋ ਇਹ ਸੌਖਾ ਸਫ਼ਰ ਨਹੀਂ ਸੀ। ਜੇ ਅੱਜ ਅਸੀਂ 50 ਤੋਂ ਜ਼ਿਆਦਾ ਸਿੱਖ ਨੁਮਾਇੰਦੇ ਉਸ ਹਾਲ ਆਫ ਕਾਂਗਰਸ 'ਚ ਬੈਠੇ ਹੈ ਫਖਰ ਦੇ ਨਾਲ, ਔਰ ਕਾਂਗਰਸਮੈਨ ਜਿਹੜੇ ਪੈਨਸਿਲਵੇਨੀਆ ਦੇ ਨੇ, ਪੀਟ ਮੀਹਾਨ, ਉਹ ਪੜ੍ਹਦੇ ਨੇ ਔਰ ਉੱਪਰ ਵੱਲ ਦੇਖਦੇ ਨੇ ਤਾਂ ਇੱਕ ਫਖਰ ਮਹਿਸੂਸ ਹੁੰਦਾ ਸੀ। ਔਰ ਮੈਂ ਉੱਥੇ ਬੈਠਿਆਂ ਵੀ, ਜਿਵੇਂ ਮੈਂ ਕਿਹਾ ਵੀ ਮੇਰਾ ਧਿਆਨ ਮਾਜ਼ੀ ਵੱਲ ਜਾ ਰਿਹਾ ਸੀ ਕਿ ਅਸੀਂ ਕਿੰਨੀਆਂ ਘਾਟੀਆਂ ਤੈਅ ਕੀਤੀਆਂ ਨੇ। ਅਲਟੀਮੇਟਲੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਮੰਜ਼ਿਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ, ਪੈਰ ਦੱਸਣਗੇ ਜਦੋਂ ਉਹਦਾ ਦੁਆਰਾ ਆ ਗਿਆ। ਹਾਂ, ਕਿ ਕਿਵੇਂ ਅੱਜ ਸਾਡੀ ਮੰਜ਼ਿਲ ਕਿੰਨੀ ਕਰੀਬ ਹੈ। ਮੰਜ਼ਿਲ ਆਪ ਪੈਰਾਂ ਦੇ ਵਿੱਚ ਆ ਕੇ ਕਹਿ ਰਹੀ ਹੈ ਕਿ ਮੈਂ ਆ ਰਹੀ ਹਾਂ, ਮੈਂ ਤੁਹਾਡੇ ਵੱਲ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹ ਸਾਰਾ ਸਫ਼ਰ, ਔਰ ਉਹਦੇ 'ਚ ਕੈਨੇਡਾ ਦੇ ਵਿੱਚ ਉਸ ਸਫ਼ਰ ਦਾ ਹੀ ਨਤੀਜਾ ਹੈ ਕਿ ਅੱਜ 18-19 ਮੈਂਬਰ ਪਾਰਲੀਮੈਂਟ ਸਿੱਖ ਨੇ, ਡਿਫੈਂਸ ਮਿਨਿਸਟਰ ਸਿੱਖ ਹੈ, ਔਰ ਇੱਕ ਤੋਂ ਬਾਅਦ ਇੱਕ ਸਟੇਟ ਦੀ ਗੱਲ ਜਿਵੇਂ ਤੁਸੀਂ ਕੀਤੀ ਹੈ ਕਿ ਭਾਈ ਉਹ ਐਲਬਰਟਾ ਹੋਏ, ਬ੍ਰਿਟਿਸ਼ ਕੋਲੰਬੀਆ ਹੋਏ, ਓਨਟਾਰੀਓ ਨੇ 2013 ਦੇ ਵਿੱਚ ਹੀ ਜਿਹੜਾ ਇਹਨੂੰ ਖਾਲਸਾ ਸਿੱਖ ਹੈਰੀਟੇਜ ਮੰਥ ਐਲਾਨਿਆ ਸੀ। ਔਰ ਕੈਨੇਡਾ ਦੀ ਇੱਕ ਡਿਵੈਲਪਮੈਂਟ ਜਿਹੜੀ ਬਹੁਤੀ ਐਡਵਰਟਾਈਜ਼ ਨਹੀਂ ਹੋਈ, 1999 'ਚ ਖਾਲਸਾ ਸਾਜਨਾ ਦੇ 300 ਸਾਲਾ ਮੌਕੇ ਦੇ ਉੱਤੇ ਕੈਨੇਡਾ ਨੇ ਡਾਕ ਟਿਕਟ ਜਾਰੀ ਕੀਤੀ ਸੀ ਉਹਨਾਂ ਦੀ ਫੈਡਰਲ ਗਵਰਨਮੈਂਟ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਅਮਰੀਕਾ 'ਚ ਇਸ ਰੈਜ਼ੋਲੂਸ਼ਨ ਦੇ ਨਾਲ, ਹਾਲਾਂਕਿ ਸਿੱਖਾਂ ਦੀ ਪੋਲੀਟੀਕਲ ਐਂਟੀਟੀ ਦੀ ਗੱਲ ਸਮੇਂ-ਸਮੇਂ 84 ਤੋਂ ਬਾਅਦ ਖਾਲਿਸਤਾਨ ਦੇ ਉੱਤੇ ਰੈਜ਼ੋਲੂਸ਼ਨ ਥੋੜੇ ਬਹੁਤ ਆਉਂਦੇ ਰਹੇ, ਜਾਂ ਕਈ ਵਾਰੀ ਕਾਂਗਰੈਸ਼ਨਲ ਰੈਕਟ 'ਚ ਹੀ ਹੁੰਦਾ ਸੀ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਇੱਕ ਯੂਨੀਕ, ਪਹਿਲੀ ਗੱਲ ਤਾਂ ਇਹਦੇ ਨਾਲ ਸਾਡੇ ਇੱਕ ਵੱਖਰੇ ਧਰਮ ਦੇ ਤੌਰ ਤੇ ਪਛਾਣ। ਔਰ ਜਦੋਂ ਤੁਸੀਂ ਬੇਈਮਾਨੀ ਦੇਖਦੇ ਹੋ, ਇੰਡੀਅਨ ਮੀਡੀਆ ਨੇ ਇਹਨੂੰ ਇਹ ਨਹੀਂ ਕਿ ਭਾਈ ਅਸੀਂ ਉਹਨਾਂ ਨੂੰ ਹਿੰਦੂ ਬਣਾਇਆ ਹੋਇਆ ਆਰਟੀਕਲ 25B ਥੱਲੇ, ਤੇ ਇੱਥੇ ਉਹਨਾਂ ਨੂੰ ਜਿਹੜਾ ਉਹ ਐਲਾਨਦੇ ਨੇ ਇੱਕ ਅੱਡ ਖਾਲਸਾ ਸਾਜਨਾ ਦਿਵਸ ਨੂੰ, ਉਹਨਾਂ ਨੇ ਇਹਨੂੰ ਹਿੱਟ ਕ੍ਰਾਈਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਬੜਾ ਫਾਇਦਾ ਹੋਏਗਾ ਕਿਉਂਕਿ ਅਮਰੀਕਾ 'ਚ ਬੜੇ ਹਿੱਟ ਕ੍ਰਾਈਮ ਹੋ ਰਹੇ ਸੀ ਦੂਜੇ। ਸੋ ਤੁਸੀਂ ਜਿਹੜੀ ਬੇਈਮਾਨੀ ਦਾ ਆਲਮ ਹੈ ਉਹਨਾਂ ਦਾ ਉਸ ਲੈਵਲ ਤੇ ਹੈ। ਪਰ ਅਸੀਂ ਸਮਝਦੇ ਹਾਂ ਵੀ ਨਾ ਸਿਰਫ ਇਹ ਕਾਂਗਰਸ 'ਚ ਰੈਜ਼ੋਲੂਸ਼ਨ ਹੋਇਆ ਹੈ, ਉਹਦੀ ਡੀਟੇਲ ਸਾਡੇ ਕੋਲ ਅਜੇ ਨਹੀਂ ਹੈ, ਲੇਕਿਨ ਜਿਵੇਂ ਉਸ ਪੈਰੇਡ ਦੀ ਫਾਈਨਲ ਰੈਲੀ ਦੇ ਮੌਕੇ ਤੇ ਸਾਹਮਣੇ ਆਈ, ਈਵਨ ਸੈਨੇਟ ਦੇ ਵਿੱਚ ਵੀ ਪੈਨਸਿਲਵੇਨੀਆ ਦੇ ਇੱਕ ਸੈਨੇਟਰ ਨੇ, ਭਾਵੇਂ ਉਹ ਇੱਕ ਰੈਜ਼ੋਲੂਸ਼ਨ ਫਾਰਮ 'ਚ ਨਹੀਂ ਆਇਆ ਹੋਏਗਾ, ਲੇਕਿਨ ਉਹਨਾਂ ਨੇ US ਸੈਨੇਟ ਦੇ ਵਿੱਚ, ਜਿੱਥੇ ਐਕਸਕਲੂਸਿਵ 100 ਸੈਨੇਟਰ ਹੁੰਦੇ ਨੇ, ਇਸ ਦੇ ਸੰਬੰਧੀ ਉਹਨਾਂ ਨੇ ਜਿਹੜਾ ਉਹਨੂੰ ਸਮਰਪਣ ਕੀਤਾ ਸਿੱਖਾਂ ਨੂੰ। ਸੋ ਮੈਂ ਸਮਝਦਾ ਵੀ ਅਸੀਂ ਆਪਣੀ ਜਿਹੜਾ ਇੱਕ ਹੋਂਦ ਦੀ ਗੱਲ, ਔਰ ਅਮਰੀਕਾ ਦੇ ਵਿੱਚ ਜਦੋਂ ਅਸੀਂ ਕਿਹਾ ਕਿ ਵੀ ਸਿੱਖਸ ਫਲੈਕਸ देयर ਪੋਲੀਟੀਕਲ ਮਸਲ, ਸੋ ਇਹ ਸਾਡੀ ਪੋਲੀਟੀਕਲ ਸਟਰੈਂਥ ਵੀ ਹੈ। ਜੇ ਨੁਮਾਇੰਦੇ ਜਿਹੜੇ ਜਿਨ੍ਹਾਂ ਨੇ ਪ੍ਰੀਵੇਲ ਅਪਨ ਕੀਤਾ ਕਾਂਗਰਸਮੈਨ ਤੇ, ਉਹਨਾਂ ਨੂੰ ਪ੍ਰਾਇਮਰੀ ਲੈਵਲ ਤੋਂ ਤੁਸੀਂ ਉਹਨਾਂ ਦੀ ਮਦਦ ਕਰਦੇ ਹੋ, ਫੰਡ ਰੇਜ਼ਿੰਗ ਕਰਦੇ ਹੋ, ਅਵੇਅਰਨੈਸ ਕਰਦੇ ਹੋ, ਉਹਨਾਂ ਨੂੰ ਤੁਸੀਂ ਗੁਰਦੁਆਰਾ ਸਾਹਿਬਾਨ ਦੂਸਰਿਆਂ 'ਚ ਲੈ ਕੇ ਜਾਂਦੇ ਹੋ। ਔਰ ਅਮਰੀਕਨਸ ਬਾਈ ਐਂਡ ਲਾਰਜ ਸਿੱਖਾਂ ਬਾਰੇ ਇਗਨੋਰੈਂਟ ਸਨ, ਔਰ ਜਿਉਂ-ਜਿਉਂ ਸਿੱਖਾਂ ਦੀ ਅਵੇਅਰਨੈਸ ਸਿੱਖ ਧਰਮ ਬਾਰੇ ਹੋ ਰਹੀ ਹੈ, ਅਮਰੀਕਨਸ ਬਹੁਤ ਖੁੱਲ੍ਹ ਕੇ ਐਡਮਾਇਰ ਕਰਦੇ ਨੇ, ਕਿਉਂਕਿ ਸਿੱਖ ਵੈਲਿਊਜ਼ ਕਿਤੇ ਵੀ ਕ੍ਰਾਸ ਨਹੀਂ ਕਰਦੀਆਂ ਅਮਰੀਕਨ ਫਾਊਂਡਿੰਗ ਫਾਦਰਸ ਦੇ ਡ੍ਰੀਮ ਨੂੰ, ਜਿਹਦੇ ਤੇ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਅਮਰੀਕਨ ਕਨਸਟੀਟਿਊਸ਼ਨ ਹੈ। ਸੋ ਸਾਡਾ ਜਿਹੜਾ, ਔਰ ਇਹਨਾਂ ਦਾ 1776 ਤੋਂ ਸ਼ੁਰੂ ਹੁੰਦੀ ਹੈ ਡੈਕਲੇਰੇਸ਼ਨ, ਸਾਡੀ 1469 ਤੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੇ ਨਾਲ ਹੀ ਜਿਹੜਾ ਉਹ ਮੈਸੇਜ ਆਉਂਦਾ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਰੈਕਗਨੀਸ਼ਨ ਸਾਡੇ ਲਈ ਇਟ ਵਿਲ ਗੋ ਏ ਲੌਂਗ ਵੇ towards achieving our goal of Khalistan as well। ਜੀ ਡਾਕਟਰ ਸਾਹਿਬ, ਇਸੇ ਦੇ ਨਾਲ ਜਿਵੇਂ ਅਸੀਂ ਥੋੜਾ ਜਿਹਾ ਤੁਸੀਂ ਕੈਨੇਡਾ ਦਾ ਵੀ ਮੈਂਸ਼ਨ ਕੀਤਾ, ਤਾਂ ਜਿਹੜੀ ਕੈਨੇਡਾ ਦੇ ਵਿੱਚੋਂ ਡਿਵੈਲਪਮੈਂਟ ਸਾਹਮਣੇ ਆਈ ਆ ਕਿ ਓਨਟਾਰੀਓ ਦੀ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਐਲਾਨਿਆ ਗਿਆ,
ਤਾਂ ਇਹਦਾ ਵੀ ਪਿਛੋਕੜ ਹੈਗਾ। ਪਹਿਲਾਂ ਜਿਹੜੇ ਬਰੈਂਪਟਨ ਤੋਂ ਜਗਮੀਤ ਸਿੰਘ ਹੈਗੇ ਆ MPP, ਉਹਨਾਂ ਵੱਲੋਂ ਪਿਛਲੇ ਸਾਲ 2 ਜੂਨ ਨੂੰ ਇਹ ਸੇਮ ਇਦਾਂ ਦਾ ਹੀ ਮਤਾ ਲਿਆਂਦਾ ਗਿਆ ਸੀ, ਪਰ ਉਹ ਡਿਕਲਾਈਨ ਹੋਇਆ। ਸੋ ਇਹ ਦੂਜੀ ਵਾਰ ਹੈਗਾ ਜਦੋਂ ਆਇਆ ਤੇ ਉਹ ਆਲਮੋਸਟ ਜਿਹੜਾ ਯੂਨੈਨਿਮਸਲੀ ਉਹ ਪਾਸ ਕੀਤਾ ਗਿਆ। ਤੇ ਇਹਦੇ ਤੇ ਇੰਡੀਆ ਨੇ ਵੀ ਕਾਫੀ ਸਟਰੋਂਗਲੀ ਰਿਜੈਕਟ ਕੀਤਾ। ਹਾਲਾਂਕਿ ਭਾਵੇਂ ਜਿਹੜੇ ਉਹਨਾਂ ਦੇ ਇਸ ਵਕਤ ਹੋਮ ਮਿਨਿਸਟਰ ਹੈਗੇ ਆ ਰਾਜਨਾਥ ਸਿੰਘ, ਉਹਨਾਂ ਨੇ ਪਹਿਲਾਂ ਵੀ ਵੋਟਾਂ ਦੇ ਟਾਈਮ ਦੇ ਉੱਪਰ ਇਸੇ 1984 ਦੇ ਮੈਸੇਕਰ ਨੂੰ ਜੈਨੋਸਾਈਡ ਦਾ ਸ਼ਬਦ ਉਹਦੇ ਲਈ ਇਸਤੇਮਾਲ ਕੀਤਾ ਸੀ, ਕਿਹਾ ਸੀ। ਬਟ ਜਦੋਂ ਹੁਣ ਓਨਟਾਰੀਓ ਸਟੇਟ ਅਸੈਂਬਲੀ ਨੇ ਇਹ ਕਿਹਾ ਜਾਂ ਐਲਾਨਿਆ, ਤਾਂ ਉਹਨਾਂ ਨੇ ਜਿਹੜਾ ਹੈਗਾ ਸਟਰੋਂਗਲੀ ਇਹਨੂੰ ਕੰਡੈਮ ਕੀਤਾ ਤੇ ਮਿਸਗਾਈਡਡ ਅਪਰੋਚ ਦੇ ਤੌਰ ਤੇ ਇਹਨੂੰ ਕਿਹਾ ਹੈਗਾ। ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਅ ਡਿਵੈਲਪਮੈਂਟ? ਤੇ ਜਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਦੇ ਹਾਂ ਜਾਂ ਸਟਰਗਲ ਦੀ ਗੱਲ ਕਰਦੇ ਹਾਂ, ਜਿੱਥੇ ਤੱਕ ਹੁਣ ਤੱਕ 1984 ਨੂੰ ਅੱਤਵਾਦ ਨਾਲ ਜੋੜਿਆ ਜਾਂਦਾ ਸੀ ਜਾਂ ਉਹਨੂੰ ਰॉयਟਸ ਨਾਲ ਜੋੜਿਆ ਜਾਂਦਾ ਸੀ, ਉਹਦੇ ਵਿੱਚੋਂ ਨਿਕਲ ਕੇ ਜਿਹੜਾ ਇਹ ਸਫ਼ਰ ਹੈਗਾ ਹੁਣ ਜੈਨੋਸਾਈਡ ਤੱਕ ਪਹੁੰਚਿਆ, ਤੇ ਅੱਗੇ ਇਹਦੀ ਕਿਸ ਹਿਸਾਬ ਨਾਲ ਜਾਂ ਕਿਸ ਡਾਇਰੈਕਸ਼ਨ ਦੇ ਵਿੱਚ ਪੇਸ਼ਕਦਮੀ ਹੋ ਸਕਦੀ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕਈ ਵਾਰ ਜਿਹੜਾ ਇੱਕ ਬੰਦਾ ਵੀ ਕਿਤੇ ਕਮਿਟਡ, ਇਮਾਨਦਾਰ ਔਰ ਠੀਕ ਡਾਇਰੈਕਸ਼ਨ ਨਾਲ ਕੰਮ ਕਰਨ ਵਾਲਾ ਆ ਜਾਏ ਤੇ ਉਹ ਬਹੁਤ ਕੁਝ ਬਦਲ ਦਿੰਦਾ ਜੀ। ਓਨਟਾਰੀਓ ਦੀ ਸਟੇਟ ਲੈਜਿਸਲੇਚਰ ਨੇ ਜਿਹੜਾ ਰੈਜ਼ੋਲੂਸ਼ਨ ਜਿਸ ਦੇ ਵਿੱਚ ਉਹਨਾਂ ਨੇ ਹੁਣ ਉੱਥੇ ਲਿਬਰਲ ਪਾਰਟੀ ਦੀ ਗਵਰਨਮੈਂਟ ਹੈ ਫੈਡਰਲ ਲੈਵਲ ਤੇ ਵੀ, ਔਰ ਓਨਟਾਰੀਓ ਸਟੇਟ 'ਚ ਵੀ ਹੈ। ਬੇਸ਼ੱਕ ਇਹ ਪ੍ਰਾਈਵੇਟ ਮੈਂਬਰ ਬਿੱਲ ਸੀ, ਇਹਨੂੰ ਹਰਿੰਦਰ ਕੌਰ ਮੱਲੀ ਨੇ ਲਿਆਂਦਾ, ਔਰ ਦੋਨੋਂ ਹੀ ਜਿਹੜੀਆਂ ਲਿਬਰਲ ਪਾਰਟੀ ਤੋਂ ਬਿਨਾਂ ਪ੍ਰਮੁੱਖ ਪਾਰਟੀਆਂ ਨੇ, ਜਿਨ੍ਹਾਂ ਦੇ ਵਿੱਚ NDP ਹੈ ਔਰ ਕੰਜ਼ਰਵੇਟਿਵ ਹੈ, ਉਹਨਾਂ ਦੇ ਲੀਡਰਸ ਨੇ ਉਹਨੂੰ ਸਪੋਰਟ ਕੀਤਾ ਔਰ ਉਹ ਉਹਦੇ 'ਚ ਪਾਸ ਹੋਇਆ। ਜਿਹੜੇ ਵੀ ਮੌਜੂਦ ਮੈਂਬਰਾਂ 'ਚੋਂ ਮੈਜੋਰਿਟੀ 5 ਜਿਹੜੇ ਨੇ ਉਹ ਨੈਗੇਟਿਵ ਸੀ, ਉਹਨਾਂ ਦੇ ਵਿੱਚ ਇੱਕ ਹਿੰਦੂ ਮੂਲ ਦੀ ਬੀਬੀ ਤੇ 4 ਦੂਸਰੇ। ਉਹਨਾਂ ਦੇ ਆਪਣੇ ਰੀਜ਼ਨਸ ਹੋਣਗੇ, ਉਹਨਾਂ ਨੂੰ ਹੱਕ ਹੈ ਉਹ ਮੰਨਣ ਜਾਂ ਨਾ ਮੰਨਣ। ਹੁਣ ਉਹਦੇ 'ਚ ਇਹ ਦੇਖਣ ਵਾਲੀ ਗੱਲ ਹੈ ਵੀ ਜਗਮੀਤ ਸਿੰਘ MPP ਨੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਲਸਟੋਨ ਗੱਢਿਆ ਸੀ, ਜਿਹਦੇ ਥੱਲੇ ਹੁਣ ਸਟੇਟ ਆਫ ਐਲਬਰਟਾ ਔਰ ਸਟੇਟ ਆਫ ਬ੍ਰਿਟਿਸ਼ ਕੋਲੰਬੀਆ ਇਹਨਾਂ ਸਾਰਿਆਂ ਨੇ ਅੱਗੇ ਕੀਤਾ। ਉਹ ਸੀ 2013 ਦੇ ਵਿੱਚ ਖਾਲਸਾ ਸਿੱਖ ਹੈਰੀਟੇਜ ਮੰਥ ਦਾ ਜਿਹੜਾ ਉਹ ਬਿੱਲ ਪਾਸ ਕਰਵਾਉਣਾ, ਔਰ ਉਹਦੇ ਥੱਲੇ ਹੁਣ ਉੱਥੇ ਪੂਰੇ ਮਿਊਜ਼ੀਅਮਸ ਦੇ ਵਿੱਚ ਐਗਜ਼ੀਬਿਸ਼ਨਸ ਹੁੰਦੀਆਂ ਨੇ। ਦੂਸਰਾ ਹੁੰਦਾ ਫਿਰ ਪਿਛਲੇ ਸਾਲ ਉਹਨਾਂ ਨੇ ਐਕਸਕਲੂਸਿਵਲੀ NDP ਦੇ ਆਪਣੇ ਲੈਵਲ ਦੇ ਉੱਤੇ ਇਸ ਨੂੰ ਲਿਆਂਦਾ, ਔਰ ਇਹ ਉਹਨਾਂ ਦੀ ਇੱਕ ਸਟੈਪ ਫਾਰਵਰਡ ਸਕਸੈਸ ਸੀ ਕਿ ਕੰਜ਼ਰਵੇਟਿਵ ਪਾਰਟੀ ਨੇ ਵੀ ਜਿਹੜਾ ਸਪੋਰਟ ਕੀਤਾ ਸੀ। ਉਦੋਂ ਜਦੋਂ ਇਹ ਫੇਲ ਹੋਇਆ ਤਾਂ ਮੈਨੂੰ ਯਾਦ ਹੈ ਸਾਡੇ ਜਿਹੜੇ ਵੀਰ ਭੈਣ ਉੱਥੇ ਐਕਟਿਵ ਨੇ ਜਾਂ ਉਹਨਾਂ ਨੇ ਬੜਾ ਨੈਗੇਟਿਵ ਹੋਏ ਔਰ ਕੁਛ ਨੇ ਫਰਸਟ੍ਰੇਸ਼ਨ ਵੀ ਦਿਖਾਈ ਕੁਛ। ਮੈਂ ਕਿਹਾ ਵੀ ਨਹੀਂ, ਇਹ ਗੱਲ ਨਹੀਂ ਹੈ। ਇਹ ਇੱਕ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੋਈ ਹੈ ਕਿ 2 ਕੈਨੇਡਾ ਦੀਆਂ ਪਾਰਟੀਆਂ NDP ਔਰ ਕੰਜ਼ਰਵੇਟਿਵ ਉਹਨਾਂ ਨੇ ਕਮਿਟ ਕਰ ਲਿਆ ਕਿ ਵੀ, ਔਰ ਇਹ ਗੱਲ ਅੱਜ ਭਾਵੇਂ ਸਟੇਟ ਲੈਵਲ ਤੇ ਹੋ ਰਹੀ ਹੈ ਤੇ ਜਿਹਨੂੰ ਕਹਿੰਦੇ ਨੇ ਕਿ ਬਕ ਵਾਂਟ ਸਟਾਪ ਹੀਅਰ, ਕਿ ਵੀ ਇਹ ਸਾਡਾ ਇਹ ਗੱਲ ਇੱਥੇ ਰੁਕੇਗੀ ਨਹੀਂ। ਸੂਨਰ ਔਰ ਲੇਟਰ ਜਦੋਂ ਇੱਕ ਵਾਰੀ ਇੱਕ ਚੀਜ਼ ਇੰਟਰੋਡਿਊਸ ਹੋ ਗਈ, ਹਾਲਾਂ ਮੈਨੂੰ ਲੱਗਦਾ ਸੀ ਕਿ ਇਟ ਮੇ ਟੇਕ ਕਪਲ ਆਫ ਈਅਰਸ, ਲੇਕਿਨ ਜਿਹਨੂੰ ਤੁਸੀਂ ਜਦੋਂ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ, ਤਾਂ ਨਿਜ ਬਲ ਨੂੰ ਜਦੋਂ ਸਰ ਕਪੂਰ ਸਿੰਘ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਇੰਟਰਪ੍ਰੀਟ ਕਰਦੇ ਨੇ ਤੇ ਉਹ ਉਹਨੂੰ ਕਹਿੰਦੇ ਨੇ ਕਿ ਵੀ ਜਦੋਂ ਕੋਈ ਵੀ ਤਾਕਤ ਸਰੈਂਡਰ ਕਰਦਾ ਹੈ ਉਹ ਮਜਬੂਰੀ ਵਸ ਕਰਦਾ ਹੈ। ਹਾਲਾਤ ਇਸ ਕਿਸਮ ਦੇ ਬਣ ਜਾਂਦੇ ਨੇ ਕਿ ਉਹਨਾਂ ਨੂੰ ਤੁਹਾਡੀ ਲੋੜ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਉਹ ਫਿਰ ਥੋੜਾ ਬਹੁਤ ਯੀਲਡ ਕਰਦੇ ਨੇ। ਔਰ ਜਿਵੇਂ ਉਹਨਾਂ ਨੇ ਉਦਾਹਰਣ ਦਿੱਤੀ ਕਿ ਭਾਈ ਜਦੋਂ ਇੱਕ ਪਾਸੇ ਮੁਗਲਾਂ ਨੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਪਰ ਜਦੋਂ ਅਬਦਾਲੀ ਜਿਹੜਾ ਹੈ ਉਸ ਦੇ ਲਗਾਤਾਰ ਹਮਲੇ ਹੋਣੇ ਸ਼ੁਰੂ ਹੋ ਗਏ ਔਰ ਜਿਹੜੇ ਮੁਗਲ ਸੀ, ਕਿਉਂਕਿ ਉਹ ਕੋਈ ਅਬਦਾਲੀ ਨੇ ਕੋਈ ਹਿੰਦੂਆਂ ਤੋਂ ਤਾਂ ਨਹੀਂ ਸੀ ਰਾਜ ਖੋਂਦਾ, ਉੱਥੇ ਮੁਗਲ ਹੀ ਬੈਠੇ ਸੀ ਲਾਹੌਰ 'ਚ ਵੀ ਦਿੱਲੀ 'ਚ ਵੀ, ਤੇ ਮੁਗਲਾਂ ਨੂੰ ਸਿੱਖ ਉਦੋਂ ਤੱਕ ਭਾਵੇਂ ਲਾਲ ਐਲਾਨਿਆ ਹੋਇਆ ਸੀ ਉਹਨਾਂ ਨੂੰ ਕਿ ਵੀ ਇਹ ਬੈਂਡਿਟ ਨੇ, ਡਾਕੂ ਨੇ, ਤੇ ਕੋਈ ਚੰਗਾ ਬੰਦਾ ਦੀਵਾਨ ਕੌੜਾ ਮੱਲ ਵਰਗਾ ਉਹਨਾਂ ਦੇ ਵਿੱਚ ਆ ਗਿਆ ਤੇ ਉਹਨਾਂ ਨੇ ਉਹੀ ਜ਼ਕਰੀਆ ਖਾਨ ਔਰ ਉਹੀ ਜਿਹੜੇ ਨੇ ਉਹਨਾਂ ਨੇ ਦੇਖਿਆ ਵੀ ਸਿੱਖਾਂ ਨਾਲ ਵੀ ਦੋਸਤੀ ਕਰ ਲਈਏ, ਐਟਲੀਸਟ ਇਹਨਾਂ ਦੀ ਮਦਦ ਲੈ ਲਈਏ ਅਬਦਾਲੀ ਨੂੰ ਨਿਊਟਰਲਾਈਜ਼ ਕਰਨ ਲਈ। ਹੁਣ ਜਦੋਂ ਸਿੱਖਾਂ ਦੇ ਸਾਹਮਣੇ ਪ੍ਰਪੋਜ਼ਲ ਆਈ, ਜਿਹਨੂੰ ਅਸੀਂ ਨਵਾਬੀ ਦੀ ਗੱਲ ਕਰਦੇ ਹਾਂ, ਜੀ ਉਹ ਆਇਆ, ਹੁਣ ਉਹਨਾਂ ਦੇ ਸਾਹਮਣੇ ਵੀ ਚੋਇਸਿਸ ਸੀ। ਉਹਨਾਂ ਨੂੰ ਇਹ ਸੀ ਕਿ ਵੀ ਦੋਨੋਂ ਹੀ ਦੁਸ਼ਮਣ ਨੇ, ਮੁਗਲ ਵੀ ਨੇ, ਅਫਗਾਨ ਵੀ ਨੇ, ਪਰ ਜੇ ਇੱਕ ਦੇ ਨਾਲ ਲੱਗ ਕੇ ਦੂਜਾ ਕਮਜ਼ੋਰ ਹੁੰਦਾ ਹੈ
ਔਰ ਵਿਦਨ ਸਿਸਟਮ ਸਾਡੀ ਰੈਕਗਨੀਸ਼ਨ ਹੁੰਦੀ ਹੈ। ਸਾਨੂੰ ਨਵਾਬੀ, ਹਾਲਾਂਕਿ ਨਵਾਬੀ ਦਾ ਮਤਲਬ ਕੋਈ ਸੋਵਰਨਿਟੀ ਨਹੀਂ ਸੀ, ਉਹ ਐਕਸੈਪਟੈਂਸ ਸੀ, ਜਿਹਨੂੰ ਸਰ ਕਪੂਰ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਇਨ ਹਿਸਟਰੀ ਸਿੱਖਸ ਵਰ ਐਕਸੈਪਟਡ ਐਜ਼ ਏ ਸਬ ਨੇਸ਼ਨ। ਤੁਸੀਂ ਸਬ ਨੇਸ਼ਨ ਮੰਨ ਲਿਆ ਕਿ ਵੀ ਤੁਹਾਡਾ ਜਿਹੜਾ ਜਰਨੈਲ ਹੈ, ਔਰ ਇਹ ਸਰਬੱਤ ਖਾਲਸਾ ਨੂੰ ਆਈ, ਨਵਾਬੀ ਕਿਸੇ ਨਾਂ ਨੂੰ ਨਹੀਂ ਸੀ ਕਿ ਭਾਈ ਉਹ ਕੋਈ ਖਿੱਲਤ ਨਹੀਂ ਪਹਿਨੇਗਾ, ਕੋਈ ਦਰਬਾਰ 'ਚ ਨਹੀਂ ਆਏਗਾ, ਲੱਖ 2 ਲੱਖ ਦੀ ਜਗੀਰ ਜਿਹੜਾ ਰੈਵਨਿਊ ਹੈ ਤੁਸੀਂ ਕਲੈਕਟ ਕਰੋਗੇ ਔਰ ਤੁਹਾਡੀ ਹੋਂਦ ਹੋਏਗੀ। ਸੋ ਪਹਿਲੀ ਵਾਰ ਅਸੀਂ ਡਾਕੂਆਂ ਤੋਂ, ਲੁਟੇਰਿਆਂ ਤੋਂ, ਰਾਹਜਨਾਂ ਤੋਂ ਅਸੀਂ ਨਵਾਬ ਹੋ ਗਏ। ਔਰ ਉਹ ਭਾਵੇਂ ਉਹਨਾਂ ਨੇ ਮਨਜ਼ੂਰ ਕਰ ਲਈ, ਪਰ ਨਾਲ ਹੀ ਉਹਨਾਂ ਨੇ ਲਿਖ ਦਿੱਤਾ ਕਿ ਹਮ ਰਾਖਤ ਪਾਤਸ਼ਾਹੀ ਦਾਵਾ। ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਪਾਤਸ਼ਾਹ ਦਾ ਦਾਵਾ ਛੱਡਿਆ। ਸੋ ਗੱਲ ਜਦੋਂ ਅਸੀਂ ਨਿਜ ਬਲ ਸੇ ਲਹਿਣ ਦਾ ਇਹ ਹੈ, ਬੇਸ਼ੱਕ ਉਹ ਸਮਝੌਤਾ ਬਹੁਤੀ ਦੇਰ ਨਹੀਂ ਚੱਲਿਆ, ਪਰ ਇੱਕ ਸਟੇਜ ਐਸੀ ਆਈ ਸੀ ਜਦੋਂ ਮੁਗਲਾਂ ਤੇ ਸਿੱਖਾਂ ਦੇ ਫੌਜਾਂ ਇਕੱਠੇ ਹੋ ਕੇ ਅਫਗਾਨਾਂ ਦੇ ਖਿਲਾਫ ਲੜੀਆਂ ਸੀ ਜੀ। ਹੁਣ ਔਰ ਸਿੱਖਾਂ ਨੇ ਉਹ ਸਵਾਦ ਚੱਖ ਲਿਆ ਕਿ ਭਾਈ ਇਹ ਸਬ ਨੇਸ਼ਨ ਦਾ। ਉਸ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੇ ਵੇਲੇ ਸੋਵਰਨਿਟੀ ਦਾ ਸਵਾਦ ਵੀ ਚੱਖਿਆ ਹੋਇਆ ਸੀ। ਸੋ ਮੈਨੂੰ ਇਹ ਹਮੇਸ਼ਾ ਲੱਗਦਾ ਹੁੰਦਾ ਕਿ ਜਦੋਂ ਕੋਈ ਸਟੈਪ ਫਾਰਵਰਡ ਹੁੰਦਾ ਔਰ ਇਹ ਇੰਨੀ ਕੁਇਕਲੀ ਹੋਇਆ, ਹੁਣ ਇਲੈਕਸ਼ਨਾਂ ਆ ਰਹੀਆਂ, ਇਹ ਮਜਬੂਰੀ ਨਿੱਜ ਬਲ ਕਿਵੇਂ ਹੈ ਕਿ ਲਿਬਰਲ ਪਾਰਟੀ ਇਸ ਵੇਲੇ ਡਿਸਕ੍ਰੈਡਿਟਡ ਹੈ। ਓਨਟਾਰੀਓ 'ਚ ਸਿੱਖਾਂ ਨੂੰ ਵੀ ਗੁੱਸਾ ਹੈ ਉਹਨਾਂ ਨੁਮਾਇੰਦਿਆਂ ਤੇ ਕਿ ਵੀ ਜਿਨ੍ਹਾਂ ਨੇ 2015 'ਚ ਵਿਰੋਧ ਕੀਤਾ, ਉਹਨੂੰ ਕਹਿੰਦਾ ਟੂ ਪੁੱਟ ਔਨ ਦਾ ਸਪੌਟ। ਹੁਣ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਵੀ ਇਹ ਹਾਰਾਂਗੇ ਅਸੀਂ, ਤੇ ਉਹ ਮਰਦੀ ਕੀ ਨਹੀਂ ਕਰਦੀ ਵਾਂਗ ਉਹਨਾਂ ਨੇ ਅਲਟੀਮੇਟਲੀ ਇਹ ਦੇਖਿਆ ਕਿ ਵੀ ਜੇ ਅਸੀਂ ਇਹ ਮੂਵ ਲੈ ਲਈਏ ਤੇ ਮੇਬੀ ਸਿੱਖਾਂ 'ਚ ਅਸੀਂ ਕੋਈ ਮੂੰਹ ਜਖਾਣ ਦੇ ਕੇ ਹੋ ਜਾਵਾਂਗੇ ਔਰ ਉਹਨਾਂ ਦੀ ਸਪੋਰਟ ਲਵਾਂਗੇ। ਸੋ ਕੁੱਲ ਮਿਲਾ ਕੇ ਉਹਨਾਂ ਦੀ ਕੀ ਇੰਟੈਂਟ ਹੈ, ਜਿੱਤਦੇ ਨੇ, ਇਹ ਸਾਡਾ ਕੰਸਰਨ ਨਹੀਂ ਹੈ। ਇਹਦੇ ਚੋਂ ਉਹ ਗੱਲ ਨਿਕਲੀ। ਔਰ ਗੱਲ ਮੈਂ ਇੱਥੇ ਇਹ ਵੀ ਦੱਸਦੇ ਹਾਂ, ਬਹੁਤੇ ਹੁਣ ਜਿਹੜੇ ਅਕਾਲੀ ਵੀ ਬਿਆਨ ਦੇ ਰਹੇ ਨੇ, ਬਡੂੰਗਰ ਨੇ ਦਿੱਤਾ ਹੈ, ਜਥੇਦਾਰ ਅਕਾਲ ਤਖਤ ਨੇ ਦਿੱਤਾ ਹੈ, ਸੁਖਬੀਰ ਬਾਦਲ ਨੇ ਦਿੱਤਾ ਹੈ, ਮਜੀਠੀਆ ਨੇ ਦਿੱਤਾ ਹੈ, ਇਹਨਾਂ ਦਾ ਮੈਂਬਰ ਪਾਰਲੀਮੈਂਟ ਰਾਜ ਸਭਾ 'ਚ ਨਰੇਸ਼ ਗੁਜਰਾਲ, ਆਈਕੇ ਗੁਜਰਾਲ ਦਾ ਮੁੰਡਾ, ਉਹਨੇ ਖਲੋ ਕੇ ਕਿਹਾ ਕਿ ਜੀ, ਔਰ ਬਹੁਤੇ ਕਹਿ ਰਹੇ ਨੇ ਜੀ ਵਾਕਈ ਇਹ ਨਸਲਕੁਸ਼ੀ ਸੀ ਜੀ, ਵਾਕਈ ਵੀ ਤੁਹਾਨੂੰ ਇਹ ਗੱਲ ਇਹ ਨਹੀਂ ਹੈ ਵੀ ਇਹ ਇੱਕ ਸ਼ਬਦ ਬਦਲ ਗਿਆ ਕਿ ਜੀ ਤੁਸੀਂ ਮੈਸੈਕਰ ਨਹੀਂ। ਇਹ ਗੱਲ ਜਿਹੜੀ ਹੈ, ਔਰ ਦੁਸ਼ਮਣ ਕਿਉਂ ਵਿਰੋਧ ਕਰ ਰਿਹਾ ਹੈ, ਉਹੀ ਰਾਜਨਾਥ ਸਿੰਘ ਨਸਲ, ਜਿਵੇਂ ਤੁਸੀਂ ਕਿਹਾ ਜੈਨੋਸਾਈਡ ਕਹਿੰਦਾ ਸੀ ਜੀ, ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਵੀ ਗੱਲ ਜਿਹੜੀ ਹੈ ਉਹ ਇੱਥੇ ਰੁਕਣ ਵਾਲੀ ਨਹੀਂ ਹੈ। ਜਦੋਂ ਤੁਸੀਂ ਇੱਕ ਵਾਰ ਹੁਣ ਅਜੇ ਫੈਡਰਲ ਲੈਵਲ ਤੇ ਗੱਲ ਜਾਣੀ ਹੈ, ਔਰ ਇਹ ਗੱਲ ਅਸੀਂ ਜਿਹੜਾ ਆਲਰੇਡੀ ਸ਼ੁਰੂ ਕਰ ਦਿੱਤਾ ਹੈ ਇਸ ਦੇ ਉੱਤੇ ਕੰਮ ਕਿ ਭਾਈ ਇਹ ਹੁਣ ਜੇ ਓਨਟਾਰੀਓ ਨੇ ਫੋਲੋ ਕੀਤਾ ਸਿੱਖ ਹੈਰੀਟੇਜ ਮੰਥ ਦਾ, ਐਲਬਰਟਾ ਨੇ ਫੋਲੋ ਕਰ ਲਿਆ, ਬ੍ਰਿਟਿਸ਼ ਕੋਲੰਬੀਆ ਨੇ ਕਰ ਲਿਆ, ਹੁਣ ਇਸੇ ਤਰ੍ਹਾਂ ਜੇ ਓਨਟਾਰੀਓ ਨੇ ਇਹ ਲੈਜਿਸਲੇਚਰ 'ਚ ਲੈ ਆਂਦਾ ਇਸ ਨੂੰ, ਫਿਰ ਬਾਕੀ ਸਟੇਟਾਂ ਕਰਨਗੇ ਔਰ ਉਹ ਪ੍ਰੈਸ਼ਰ ਬਿਲਟ ਹੋਏਗਾ ਲਿਬਰਲ ਗਵਰਨਮੈਂਟ ਦੇ ਉੱਤੇ ਅੱਜ। ਔਰ ਮੈਨੂੰ ਲੱਗਦਾ ਹੈ ਵੀ ਜੇ ਜਿਸ ਕਿਸਮ ਦੇ ਜਿਵੇਂ ਜਸਟਿਨ ਟਰੂਡੋ ਸੱਚ ਦੇ ਲਈ ਖਲੋਣ ਵਾਲਾ ਬੰਦਾ ਹੈ, ਉਹ ਡੋਨਲਡ ਟਰੰਪ ਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਐਗਰੀ ਨਹੀਂ ਕਰਦਾ ਇਹਨਾਂ ਗੱਲਾਂ ਤੇ, ਉਹ ਕੋਈ ਇੰਡੀਆ ਦਾ ਡਰ ਨਹੀਂ ਮਾਰਿਆ। ਹਾਲਾਂਕਿ ਕਿੰਨਾ ਇੰਡੀਅਨ ਗਵਰਨਮੈਂਟ ਨੇ ਪ੍ਰੈਸ਼ਰ ਰੱਖਿਆ, ਉਹਨਾਂ ਦਾ ਮਿਸ਼ਰਾ ਬੈਠਾ, ਉਹ ਕਿਹੜਾ ਬੈਠਾ, ਪੂਰਾ ਜੀ ਸੰਬੰਧ ਵਿਗੜ ਜਾਣਗੇ, ਵਪਾਰਕ ਟੁੱਟ ਜਾਏਗਾ, ਫਲਾਣਾ ਹੋਏਗਾ, ਲੇਕਿਨ ਇਹ ਹੋ ਹੀ ਨਹੀਂ ਸਕਦਾ ਕਿ ਜੀ ਸਟੇਟ ਯੂਨਿਟ ਦੇ ਬੰਦਿਆਂ ਨੇ ਬਿਨਾਂ ਜਸਟਿਨ ਟਰੂਡੋ ਦੀ ਮਰਜ਼ੀ ਦੇ ਉਹਨੂੰ ਸਪੋਰਟ ਕਰ ਦਿੱਤਾ। ਸੋ ਕੁੱਲ ਮਿਲਾ ਕੇ ਗੱਲ ਇਹ ਜਦੋਂ ਫਿਰ ਆਏਗੀ ਅਕਾਊਂਟੇਬਿਲਟੀ, ਜੈਨੋਸਾਈਡ ਕਿਹਨੇ ਕੀਤਾ, ਅਗਲਾ ਸਟੈਪ ਹੈ ਕਿਹਨੇ ਕੀਤਾ, ਉਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਆਓ ਔਰ ਅਕਾਊਂਟੇਬਿਲਟੀ ਦੇ ਵਿੱਚ ਫਿਰ ਕੰਪਨਸੇਸ਼ਨ ਵੀ ਆਉਂਦਾ। ਤੇ ਜਦੋਂ ਤੁਹਾਡਾ ਜੈਨੋਸਾਈਡ ਐਸਟੈਬਲਿਸ਼ ਹੋ ਜਾਂਦਾ ਜਿਹੜਾ ਕਿ ਹੋ ਗਿਆ ਲੈਜਿਸਲੇਚਰ ਰਾਹੀਂ, ਫਿਰ ਤੁਹਾਡੀ ਸੋਵਰਨਿਟੀ ਦੀ ਗੱਲ। ਹੁਣ ਇਜ਼ਰਾਈਲ ਕਿੱਥੋਂ ਨਿਕਲੇ ਪਰਸੀਕਿਊਸ਼ਨ 'ਚੋਂ ਕਿ ਭਾਈ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ, ਹਿਟਲਰ ਨੇ ਇਹ ਕੀਤਾ। ਸੋ ਉਹਨਾਂ ਦਾ ਸਾਰਾ ਲੌਜਿਕ ਜੂਇਸ਼ ਨੇਸ਼ਨ ਦਾ, ਨੇਸ਼ਨ ਆਫ ਇਜ਼ਰਾਈਲ ਦਾ, ਉਹਨਾਂ ਦੀ ਪਰਸੀਕਿਊਸ਼ਨ ਦੇ ਉੱਤੇ ਖੜਾ। ਸੋ ਜ਼ਾਹਰ ਹੈ ਕਿ ਇਹ ਜਿਹੜੀ ਸਾਡੀ ਪ੍ਰਾਪਤੀ ਹੈ ਇਹ ਇੱਕ ਸਟੈਪ ਸਾਡੀ ਮੰਜ਼ਿਲ ਦੇ ਹੋਰ ਕਰੀਬ ਗਈ ਹੈ। ਇਹਦੇ 'ਚ ਐਫਰਟ ਕਰਨਾ ਪਏਗਾ ਲਗਾਤਾਰਤਾ ਨਾਲ। ਔਰ ਇਹ ਗੱਲ ਹੁਣ ਉੱਥੇ ਨਹੀਂ ਰੁਕੇਗੀ। ਅਮਰੀਕਾ 'ਚ ਕੋਸ਼ਿਸ਼ ਹੋਏਗੀ ਵੀ ਇੱਥੇ ਆਲਰੇਡੀ ਜੇ ਸਾਡੇ ਕੋਲ 50 ਮੈਂਬਰਾਂ ਦੀ ਕਾਂਗਰੈਸ਼ਨਲ ਸਿੱਖ ਕਾਕਸ ਹੈ ਜਿਨ੍ਹਾਂ ਨੇ ਆਲਰੇਡੀ ਬਰੀਫਿੰਗਸ ਕਰਵਾਈਆਂ ਨੇ, ਔਰ ਇਹ ਸਾਡੀ ਸਕਸੈਸ ਹੈ ਕਿ ਅਮਰੀਕਾ 'ਚ ਅਸੀਂ ਦਸਤਾਰ ਨਾਲ ਸਰਵ ਕਰਨ ਦੇ ਹੱਕ ਤੱਕ ਪਹੁੰਚ ਗਏ ਹਾਂ। ਭਾਰਤ ਦੇ ਵਿੱਚ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਇਹਦੇ ਤੇ ਬਰੀਫਿੰਗਸ ਹੋਈਆਂ ਹੁਣ ਵਿਸਾਖੀ ਦਾ, ਔਰ ਅਲਟੀਮੇਟਲੀ ਉਹ ਦਿਨ ਦੂਰ ਨੇ ਕਿ ਇਸ ਕਿਸਮ ਦਾ। ਔਰ ਆਲਰੇਡੀ ਅਮਰੀਕਾ 'ਚ ਸਟੇਟ ਆਫ ਕੈਲੀਫੋਰਨੀਆ ਨੇ ਉਹਨਾਂ ਨੇ ਜੈਨੋਸਾਈਡ ਨਹੀਂ ਸੀ ਯੂਜ਼ ਕੀਤਾ, ਪੋਗਰੋਮਸ ਕੀਤਾ ਸੀ ਜਿਹੜਾ ਕਿ ਹਿਟਲਰ ਦੇ ਜੋ ਉਹਨਾਂ ਦੇ ਜ਼ੁਲਮ ਸੀ ਉਹਦੇ ਲਈ ਹੋਇਆ। ਸੋ ਬਾਕੀ ਬਹੁਤ ਸਾਰੀਆਂ ਸਿਟੀਜ਼ ਨੇ ਅਮਰੀਕਾ ਦੇ ਵਿੱਚ, ਕੈਲੀਫੋਰਨੀਆ ਹੋਏ,
ਦੂਸਰੀਆਂ ਸ਼ਹਿਰਾਂ ਦੇ ਵਿੱਚ ਇਲੀਨੋਇਸ ਦੇ ਵਿੱਚ ਉਹਨੂੰ ਉਹਨਾਂ ਨੇ ਜੈਨੋਸਾਈਡ ਮੰਨਿਆ। ਸੋ ਇਹ ਇੱਕ ਵਾਰ ਲੈਜਿਸਲੇਚਰ ਲੈਵਲ ਤੇ ਗੱਲ ਜਾਏਗੀ ਔਰ ਉਸ ਤੋਂ ਬਾਅਦ ਜਿਹੜਾ ਇਸ ਦਾ ਪਾਰਟ ਹੈ ਉਹ ਅਗਲੇ ਸਟੈਪ ਤੇ ਹੋਏਗਾ। ਇਸ ਬਾਰੇ ਜਿਹੜਾ ਅਸੀਂ ਆਸਵੰਦ ਹੈ ਜੀ। ਡਾਕਟਰ ਸਾਹਿਬ, ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਉਹਨਾਂ ਦੇ ਕੁਝ ਤੇ ਕਮੈਂਟਸ ਹੈਗੇ ਆ, ਮੈਂ ਉਹ ਜ਼ਰੂਰ ਪੜ੍ਹਨਾ ਚਾਹੂੰਗਾ ਜੀ। ਹਰਚਰਨ ਸਿੰਘ ਜੀ ਲਿਖਦੇ ਆ, ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਵੈਰੀ ਗੁੱਡ। ਅਮਨਦੀਪ ਸਿੰਘ ਜੀ ਲਿਖਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਔਲਖ ਪਿੰਡ ਵਿੱਚ ਹੋਈ ਬੇਅਦਬੀ ਲਈ ਗ੍ਰੰਥੀ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਹੈ ਜੀ। ਇਹਨਾਂ ਨੇ ਕਮੈਂਟ ਲਿਖਿਆ। ਸਾਰੀ ਮੈਨੇਜਮੈਂਟ ਕਮੇਟੀ ਨੂੰ ਵੀ ਕੀਤਾ ਉਹਨਾਂ ਨੇ, ਉਹਦਾ ਡਰਾਮੇਬਾਜ਼ੀਆਂ ਨੇ। ਅਮਰਜੀਤ ਸਿੰਘ ਖਾਲਿਸਤਾਨੀ ਲਿਖਦੇ ਆ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਪਾਲ ਸਿੰਘ ਖਾਲਿਸਤਾਨ ਜ਼ਿੰਦਾਬਾਦ। ਹਰਪ੍ਰੀਤ ਬਰਾੜ ਜੀ ਫਤਿਹ ਲਿਖਦੇ ਆ। ਗੁਰਦਿਆਲ ਸਿੰਘ ਲਿਖਦੇ ਆ, ਗੁੱਡ ਨੌਲੇਜ ਐਜ਼ ਪਰ ਡਾਕਟਰ ਸਾਹਿਬ ਸੇਇੰਗ ਟੂ ਬੀ ਮੋਰ ਅਵੇਅਰ ਅਬਾਊਟ ਵੈਰੀਸ਼ੀਅਸ ਟੈਲੈਂਟਸ ਫॉर द सर्विसेज ऑफ कमेटी। ਤੇ ਉਮੈਰ ਖਾਨ ਜੀ ਲਿਖਦੇ ਆ, आपके जो भी ड्रीम हैं हम वो सब पूरे हों। ਮੋਹਨ ਬਿਆਲ ਜੀ ਲਿਖਦੇ ਆ, ਗੁਰੂ ਘਰ ਦੀਆਂ ਕਮੇਟੀਆਂ ਨੂੰ TV 84 ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਹਰਮੇਲ ਸਿੰਘ ਜੀ ਲਿਖਦੇ ਆ, ਡਾਕਟਰ ਸਾਹਿਬ ਜੀ ਸਿੱਖ ਨਸਲਕੁਸ਼ੀ ਦੀ ਸਭ ਪਾਸੇ ਤੋਂ ਮਾਨਤਾ ਮਿਲਣ ਤੋਂ ਬਾਅਦ ਸਾਡਾ ਅਗਲਾ ਸਟੈਪ ਕੀ ਹੋਵੇਗਾ? ਭਾਰਤ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਇੱਕ ਦੂਜੇ ਤੇ ਇਲਜ਼ਾਮ ਲਾ ਰਹੀਆਂ ਨੇ। ਕੋਈ ਵੀ ਇਹ ਨਹੀਂ ਕਹਿੰਦਾ ਕਿ ਸਿੱਖ ਕਤਲੇਆਮ ਲਈ ਭਾਰਤੀ ਸਟੇਟ ਦੀ ਵਿਚਾਰਧਾਰਾ ਜ਼ਿੰਮੇਵਾਰ ਹੈ। ਅਮਰਜੀਤ ਸਿੰਘ ਖਾਲਿਸਤਾਨੀ ਲਿਖਦੇ ਆ, ਡਾਕਟਰ ਸਾਹਿਬ ਜੀ ਇਹ ਘਟੀਆ ਲੋਕ ਮਨੂਵਾਦੀਆਂ ਤੋਂ ਸਿੱਖ ਧਰਮ ਦਾ ਕੌਮੀ ਤੌਰ ਤੇ ਸਨਮਾਨ ਦੁਨੀਆ ਭਰ ਵਿੱਚ ਬਰਦਾਸ਼ਤ ਕਰਨਾ ਬਹੁਤ ਔਖਾ ਹੋਇਆ ਪਿਆ ਹੈ। ਇਹ ਕੋਈ ਕਨਿਸ਼ਕ ਕਾਂਡ ਵਰਗੀ ਕਰਤੂਤ ਨੂੰ ਅੰਜਾਮ ਦੇ ਸਕਦੇ ਹਨ, ਕਿਉਂਕਿ ਉਸ ਸਮੇਂ ਵੀ ਸਾਡੀ ਕੌਮ ਦੇ ਹੱਕ ਵਿੱਚ ਲੌਬੀ ਹੋ ਰਹੀ ਸੀ ਤੇ ਉਸ ਤੋਂ ਬਾਅਦ ਸਾਰੀ ਕੌਮ ਨੂੰ ਇੱਕ ਵਾਰ ਤਾਂ ਦੁਨੀਆ ਭਰ ਵਿੱਚ ਅੱਤਵਾਦੀ ਸਾਬਤ ਕਰ ਚੁੱਕੇ ਸਨ। ਤੁਸੀਂ ਇਸ ਬਾਰੇ ਕਿਰਪਾ ਕਰਕੇ ਕੌਮ ਨੂੰ ਆਗਾਹ ਕਰੋ ਕਿ ਕੋਈ ਨੌਜਵਾਨ ਇਹਨਾਂ ਦੇ ਝਾਂਸੇ ਵਿੱਚ ਨਾ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ ਲਿਖਦੇ ਆ, ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨੀਜ਼ ਕਮੈਂਟ ਇਜ਼ ਵੈਰੀ ਵੈਲਿਡ, ਪਲੀਜ਼ ਐਡਰੈਸ ਦ ਕੰਸਰਨ। ਉਹਨਾਂ ਨੇ ਉੱਪਰਲੇ ਜਿਹੜਾ ਡਾਕਟਰ ਅਮਰਜੀਤ ਸਿੰਘ ਖਾਲਿਸਤਾਨੀ ਨੇ ਲਿਖਿਆ ਉਹਦੇ ਬਾਰੇ ਹੀ ਕਿਹਾ। ਅਮਰਜੀਤ ਸਿੰਘ ਖਾਲਿਸਤਾਨੀ ਦੁਆਰਾ ਕਮੈਂਟ ਕਰਦੇ ਆ, ਡਾਕਟਰ ਸਾਹਿਬ ਜੀ ਇੱਕ ਬੇਨਤੀ ਹੋਰ ਹੈ ਕਿ ਸਾਡੀ ਕੌਮ ਦੇ ਖਾਸ ਕਰਕੇ ਬਹੁਤੇ ਮੌਸਮੀ ਖਾਲਿਸਤਾਨੀ ਨੇ ਝਾੜੂ ਗਾਂਧੀ ਪਾਰਟੀ ਨੂੰ 3000 ਕਰੋੜ ਇਕੱਠਾ ਕਰਕੇ ਦਿੱਤਾ ਸੀ। ਯੂਪੀ ਦੇ ਭਈਏ ਨੂੰ ਸਾਡੇ ਉਹ ਵੀਰ ਨੂੰ ਹੁਣ ਤਾਂ ਸਮਝ ਆ ਗਈ ਹੋਵੇਗੀ ਕਿ ਉਹ ਵੀਰ TV 84 ਦੀ ਮਾਇਕ ਮਦਦ ਕਿਉਂ ਨਹੀਂ ਕਰ ਰਹੇ। ਇਹ ਗੱਲ ਸਮਝ ਤੋਂ ਪਰੇ ਹੈ। ਬੇਗਾਨੇ ਤੇ ਭਰੋਸਾ ਆਪਣਿਆਂ ਨੂੰ ਮੰਗ ਕੇ ਵੀ ਨਹੀਂ, ਉਧਰ ਬਿਨਾਂ ਮੰਗੇ। ਤੇ ਇੱਕ ਬੇਨਤੀ ਹੈ ਤੁਹਾਨੂੰ ਹੋਰ ਕਿ ਤੁਸੀਂ ਫੰਡ ਰੇਜ਼ ਕਰੋ। ਸਾਰੀਆਂ ਕੈਨੇਡਾ ਅਮਰੀਕਾ ਵਿੱਚ ਵੱਧ ਮੁੱਖ ਸ਼ਹਿਰਾਂ ਵਿੱਚ ਅਸੀਂ ਤੁਹਾਨੂੰ ਦਰਸ਼ਕਾਂ ਦੇ ਸੁਝਾਅ ਇਹੀ ਦੇ ਸਕਦੇ ਹਾਂ। ਹਾਂਜੀ ਡਾਕਟਰ ਸਾਹਿਬ ਜੀ, ਬੜੇ ਵੈਲਿਡ ਸਵਾਲ ਨੇ। ਪਹਿਲਾਂ ਉਹਨਾਂ ਸਾਰੇ ਵੀਰਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਲਿਖਿਆ ਔਰ ਸਭ ਨੂੰ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀਰ ਅਮਰਜੀਤ ਸਿੰਘ ਜੀ ਨੇ ਕਿ ਔਰ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਦਾ ਮੈਂ ਅਕਸਰ ਜ਼ਿਕਰ ਕਰਦਾ ਹਾਂ, ਜਿਨ੍ਹਾਂ ਦੀ ਸੰਗਤ 'ਚ 18-19 ਸਾਲ ਮੈਂ ਕਾਫੀ ਕੁਛ ਲਰਨ ਕੀਤਾ, ਬੜੇ ਐਕਸਪੀਰੀਅੰਸਡ ਇੱਕ ਇਮਾਨਦਾਰ ਸੱਜਣ ਸਨ। ਜਦੋਂ ਵੀ ਕੋਈ ਖੁਸ਼ੀ ਜਾਂ ਕੋਈ ਸੈਲੀਬ੍ਰੇਸ਼ਨ ਦੀ ਗੱਲ ਹੁੰਦੀ ਤੇ ਉਹ ਗੰਭੀਰ ਹੋ ਕੇ ਕਹਿੰਦੇ ਸੀ ਕਿ ਇਹ ਦੇਖੋ ਕਿ ਦੁਸ਼ਮਣ ਕੀ ਸੋਚਦਾ ਹੋਏਗਾ। ਕਹਿੰਦਾ ਵੀ ਸੈਲੀਬ੍ਰੇਸ਼ਨ ਬਹੁਤ ਚੰਗੀ ਗੱਲ ਹੈ, ਪਰ ਉਹਨਾਂ ਨੇ ਕਿਹਾ ਵੀ ਸਾਡੇ ਬਹੁਤ ਵਾਰ ਅਸੀਂ ਉਸੇ ਸਟੈਪ 'ਚ ਹੀ ਰਹਿ ਜਾਂਦੇ ਹਾਂ ਤੇ ਦੁਸ਼ਮਣ ਨੇ ਕੋਈ ਕਿਆਮਤ ਦੀ ਚਾਲ ਜਿਹੜੀ ਆ ਉਹ ਚੱਲੀ ਹੁੰਦੀ। ਔਰ ਮੈਂ ਬਿਲਕੁਲ ਸਹਿਮਤ ਹਾਂ ਕਿ ਵੀ ਜੇ ਤੁਸੀਂ ਇਹਨਾਂ ਦਾ ਪੈਟਰਨ ਦੇਖੋ, ਜਦੋਂ ਵੀ ਕੁਛ ਨਾ ਕੁਛ, ਜਿਵੇਂ ਅਸੀਂ ਹੁਣੇ ਹੀ ਕੁਲਭੂਸ਼ਣ ਯਾਦਵ ਦੇ ਜਿਹੜਾ ਉਹਨੂੰ ਮੌਤ ਦੀ ਸਜ਼ਾ ਦਿੱਤੀ ਹੈ ਪਾਕਿਸਤਾਨੀ ਮਿਲਟਰੀ ਕੋਰਟ ਨੇ, ਤੇ ਇਹਨਾਂ ਨੇ ਐਨ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਪਾਕਿਸਤਾਨ ਦੀ ਫੌਜ ਦੇ ਲੈਫਟੀਨੈਂਟ ਕਰਨਲ ਜਿਹਨੂੰ ਕਿ ਰਿਟਾਇਰਡ ਕਾਠਮੰਡੂ 'ਚ ਸੱਦ ਕੇ ਅਗਵਾ ਕਰ ਲਿਆ। ਔਰ ਮੈਨੂੰ ਇਹ ਲੱਗਾ, ਹਾਲਾਂਕਿ ਖਬਰਾਂ ਦਾ ਕੋਈ ਆਪਸ 'ਚ ਕਿਸੇ ਹੋਰ ਸੋਰਸ 'ਚੋਂ ਆਈ, ਮੈਨੂੰ ਇਹ ਲੱਗਾ ਵੀ ਇਹਨਾਂ ਨੇ ਇਹ ਜਿਹੜਾ ਹੁਣ ਡੀਲ ਬਣਾਉਣ ਦੀ ਗੱਲ ਹੋਏਗੀ ਵੀ ਇਹ ਉਹਨਾਂ ਨੇ ਚੱਕਿਆ, ਉਹਨਾਂ ਨੂੰ ਇਹ ਕਹਿਣਗੇ ਕਿ ਜੀ ਉਹਦੀ ਡੈਥ ਸੈਂਟੈਂਸ ਬਦਲੋ ਔਰ ਔਰ ਉਹਨੂੰ ਵੀ ਕਹਾਣੀ ਜੋੜਨਗੇ ਜੀ ਉਹ ਕਾਠਮੰਡੂ 'ਚ ਆਇਆ ਔਰ ਫਲਾਣਾ ਤੇ ਉਹ ਕਰਨਲ ਫਲਾਣਾ ਢਿਮਕਾ। ਸੋ ਹੁਣ ਇਹ ਜਿਹੜੀਆਂ ਪ੍ਰਾਪਤੀਆਂ ਨੇ ਕੈਨੇਡਾ ਅਮਰੀਕਾ 'ਚ, ਹਾਲਾਂਕਿ ਇਹ ਨਹੀਂ ਹੈ ਵੀ ਇਹਨਾਂ ਨੇ ਇਸ ਪੀਰੀਅਡ 'ਚ ਯਤਨ ਨਹੀਂ ਕੀਤਾ ਕਰਨ ਦਾ। ਜਿਹੜੇ ਕੋਈ ਮਿਸ਼ਰਾ ਬਿਠਾਇਆ, ਕੋਈ ਦੂਜਾ, ਇਹਨਾਂ ਦੇ ਕੌਂਸਲਰ ਇੱਥੇ ਕੰਮ ਕੀ ਕਰਦੇ ਨੇ ਔਰ ਇਹ ਅਜੇ ਤੱਕ ਜਿਹੜੇ ਹੈ ਸਫਲ ਨਹੀਂ ਹੋਏ, ਕਿਉਂਕਿ ਇੱਕ ਤਾਂ ਅਵੇਅਰਨੈਸ ਲੈਵਲ ਹੈ,
ਪਰ ਜਿਵੇਂ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਔਰ ਜਿਹੜੇ ਖਾਸ ਤੌਰ ਤੇ ਭਾਵੁਕਤਾ ਦੇ ਵਿੱਚ ਟਰੈਪ ਹੁੰਦੇ ਨੇ ਉਹਨਾਂ ਨੂੰ ਇਹ ਜ਼ਰੂਰ ਆਗਾਹ ਕਰਨਾ ਚਾਹੁੰਦੇ ਕਿ ਭਾਈ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੇ ਹਾਂ ਵਿਦਨ ਦਾ ਲਾਅ, ਜਿਹਦੇ 'ਚ ਸਾਨੂੰ ਫਰੀडम ਆਫ ਐਕਸਪ੍ਰੈਸ਼ਨ ਹੈ, ਇੰਟਰਨੈਸ਼ਨਲ ਲਾਅ ਦੀ ਜ਼ਦ ਵਿੱਚ ਰਹਿੰਦੇ ਹਾਂ, ਆਪਣੀ ਗੱਲ ਨੂੰ ਅੱਗੇ ਤੋਰਨੇ। ਪੰਜਾਬ ਦੇ ਵਿੱਚ ਹਾਲਾਤ ਕਿਸ ਕਦਰ ਜਾਂਦੇ ਨੇ, ਕੀ ਬਦਲਦੇ ਨੇ, ਉਹਨਾਂ ਨੇ ਕੀ ਸਟ੍ਰੈਟਜੀ ਅਪਣਾਉਣੀ ਹੈ, ਇਹ ਉਹਨਾਂ ਨੇ ਦੇਖਣਾ। ਪਰ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਉਹ ਕਾਨੂੰਨ ਨੂੰ ਜਿਹੜਾ ਉਹ ਹੱਥ 'ਚ ਨਹੀਂ ਲੈਣਾ, ਔਰ ਕੋਈ ਵੀ ਜਿਹੜੇ ਪ੍ਰੋਵੋਕੇਟਿਵ ਕਿਸਮ ਦੇ ਲੋਕ ਭੜਕਾਟ ਪੈਦਾ ਕਰਕੇ ਕੋਈ ਸਾਜ਼ਿਸ਼ੀ ਕੋਈ ਦੂਸਰੇ, ਉਹਨਾਂ ਤੋਂ ਖਬਰਦਾਰ ਰਹਿਣ ਦੀ ਲੋੜ ਹੈ। ਜਿਹੜੀ ਗੱਲ ਵੀਰ ਹਰਮੇਲ ਸਿੰਘ ਹੋਰਾਂ ਨੇ ਕਹੀ ਹੈ ਕਿ ਭਾਰਤ ਦੇ ਵਿੱਚ ਕੀ ਹੈ, ਦੇਖੋ ਮੈਂ ਇਹਨੂੰ ਪਹਿਲੇ ਫਿਕਰੇ 'ਚ ਹੀ ਡਿਸਮਿਸ ਕਰ ਦਿੱਤਾ ਸੀ ਕਿ ਇਹ ਸਾਰਾ ਜਿਹੜਾ ਡਰਾਮੇਬਾਜ਼ੀਆਂ ਨੇ ਜੀ, ਕਿਉਂਕਿ ਹੁਣ ਉਹੀ ਬੀਜੇਪੀ ਦਾ ਰਾਜਨਾਥ ਸਿੰਘ ਜਾਂ ਉਹਨਾਂ ਦੀ ਪਾਰਟੀ, ਔਰ ਮੈਨੂੰ ਸਭ ਤੋਂ ਦਿਲਚਸਪ ਜਾਂ ਸ਼ੈਤਾਨੀ ਵਾਲਾ ਕਮੈਂਟ ਰਾਸ਼ਟਰੀ ਸਿੱਖ ਸੰਗਤ ਜਿਹੜਾ ਇਹਨਾਂ ਦਾ ਸਿੱਖਾਂ 'ਚ ਖੜਾ ਕੀਤਾ ਵਿੰਗ ਹੈ ਉਹਦਾ ਲੱਗਾ। ਉਹਨਾਂ ਨੇ ਕਿਹਾ ਜੀ ਇਹ ਬਿਲਕੁਲ ਅਸੀਂ ਤਾਂ ਰਾਸ਼ਟਰੀ ਸਿੱਖ ਸੰਗਤ RSS ਤਾਂ ਪਹਿਲੇ ਦਿਨ ਤੋਂ ਹੀ ਕਹਿੰਦਾ ਰਿਹਾ ਕਿ ਇਹ ਕਾਂਗਰਸ ਪਾਰਟੀ ਨੇ ਕਰਾਇਆ, ਔਰ ਦੂਜਾ ਔਰ ਐਂਡ 'ਚ ਇਹ ਸੀ ਕਿ ਜੀ ਜਰਾ ਸਿੱਖਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਇੰਡੀਆ ਨੂੰ ਡਿਫਰੈਂਸ਼ੀਏਟ ਕਰਨ ਫਰਮ ਦਾ ਕਾਂਗਰਸ ਪਾਰਟੀ, ਕਿ ਵੀ ਇਹਦੇ ਲਈ ਦੋਸ਼ੀ ਕਾਂਗਰਸ ਪਾਰਟੀ ਹੈ, ਇੰਡੀਆ ਨੂੰ ਨਾ ਜਿਹੜਾ। ਹੁਣ ਗੱਲ ਇਹ ਹੈ ਕਿ ਵੀ ਇਹ ਜਿਹੜੀ ਬੀਜੇਪੀ ਸਰਕਾਰ ਦੀ ਹਾਲਤ ਹੋ ਗਈ, ਇਹਨੂੰ ਕਹਿੰਦੇ ਨੇ ਕਿ ਵੀ ਦੇ ਆਰ ਕਾਟ ਵਿਦ देयर ਹੈਂਡ ਇਨ ਦਾ ਕੁਕੀ ਜਾਰ, ਉਹਦੇ 'ਚ ਫੜੇ ਗਏ। ਹੁਣ ਕੱਲ ਤੱਕ ਜਿਹੜਾ ਰਾਜਨਾਥ ਸਿੰਘ ਔਰ ਜਿਹੜਾ RSS ਇਹਨੂੰ ਨਸਲਕੁਸ਼ੀ ਕਹਿੰਦਾ ਸੀ, ਜੋ ਹੀ ਇਹ ਮਤਾ ਹੋਇਆ ਨਾਲ ਦੀ ਨਾਲ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਇਹਨੂੰ ਮਿਸਗਾਈਡਡ ਕਿਹਾ, ਔਰ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਜਾਣਦੇ ਨਹੀਂ ਭਾਰਤ ਦਾ ਸੰਵਿਧਾਨ, ਤਾਕਤ, ਜੁਡੀਸ਼ਰੀ ਇੱਧਰ ਉੱਧਰ, ਕਿਉਂਕਿ ਉਹ ਕਨਸੀਕੁਐਂਸਿਸ ਨੂੰ ਸਮਝਦੇ ਨੇ ਕਿ ਵੀ ਇਹ ਗੱਲ ਇਹ ਨਹੀਂ ਹੈ ਕਿ ਜੀ ਤੁਸੀਂ ਰਾਈਟ ਕਿਹਾ ਕਿ ਮੈਸੈਕਰ ਕਿਹਾ ਕਿ ਦੂਜਾ ਕਿਹਾ। ਗੱਲ ਤਾਂ ਉਹ ਬੜੀ ਸਿੰਪਲ ਹੈ, ਜਿਸ ਪਾਰਟ ਨੂੰ ਉਹ ਛੁਰੀ ਖਰਬੂਜ਼ੇ ਤੇ ਡਿੱਗੇ ਜਾਂ ਖਰਬੂਜ਼ਾ ਛੁਰੀ ਤੇ ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਹੈ, ਉਹ ਤਾਂ ਤੁਸੀਂ ਕਰ ਲਿਆ। ਹੁਣ ਜਿਹੜਾ ਪਾਰਟ ਮੈਂ ਅੱਜ ਜਦੋਂ ਟ੍ਰਿਬਿਊਨ ਦਾ ਐਡੀਟੋਰੀਅਲ ਦੇਖ ਰਿਹਾ ਸੀ, ਮੈਂ ਕਿਹਾ ਵੀ ਕਿੰਨੀ ਇਹਨਾਂ ਦੀ ਸ਼ੈਤਾਨੀਅਤ ਦਾ ਆਲਮ ਹੈ, ਔਰ ਇਹਨਾਂ ਦੀਆਂ ਜਿਹੜੀਆਂ ਚਾਣਕਿਆ ਦੇ ਲਾਈਨ ਦੇ ਉੱਤੇ ਟਿਊਨਡ ਇਹਨਾਂ ਦੇ ਮਾਈਂਡਸ ਨੇ, ਅਸੀਂ ਇਹਨੂੰ ਸੌਖੇ ਸਮਝ ਨਹੀਂ ਸਕਦੇ। ਉਹਦੇ 'ਚ ਉਹਨੇ ਹੈਡਲਾਈਨ ਦਿੱਤਾ ਹੈ 1984 ਰੈਵਰਬੇਟਸ ਐਂਡ ਦਿਸ ਦੈਟ ਕਰਕੇ, ਉੱਤੇ ਤੁਸੀਂ ਦੋਨੋਂ ਤੁਹਾਨੂੰ ਲੱਗਦਾ ਬੜਾ ਹਮਦਰਦੀ ਨਾਲ ਲਿਖ ਰਿਹਾ ਕਿ ਵੀ ਇਹ ਜਿਹੜਾ, ਔਰ ਪਹਿਲਾਂ ਉਹਨੇ ਕਿਹਾ ਕਿ ਜਸਟ ਲੈਸ ਦੈਨ 3000 ਪੀਪਲ ਵਰ, ਔਰ ਇਹ ਜਿਹੜੇ ਲੋਕ ਇੰਟਰਨੈਸ਼ਨਲ ਲਾਅ ਜਿਨ੍ਹਾਂ ਨੇ ਦੇਖਿਆ ਵੀ ਜੈਨੋਸਾਈਡ ਔਰ ਬੋਸਨੀਅਨ ਜਿਹੜੇ ਕੋਰਟ ਇਹਦੇ ਦੇ ਉੱਤੇ ਸਪੈਸ਼ਲੀ ਬਣੇ, ਉਹਦੇ 'ਚ ਹੁਣ ਨੰਬਰ ਮੈਟਰ ਹੀ ਨਹੀਂ ਕਰਦਾ, ਵੈਦਰ 3000 ਸੀ, 3 ਲੱਖ ਸੀ, 3 ਕਰੋੜ ਸੀ ਜਾਂ 3 ਸੀ। ਔਰ ਚੰਗੀ ਗੱਲ ਸੀ ਕਿ ਬੀਬੀ ਹਰਿੰਦਰ ਕੌਰ ਮੱਲੀ ਨੇ ਜਾਂ ਜਗਮੀਤ ਸਿੰਘ ਨੇ ਜਾਂ ਹਰਿੰਦਰ ਸਿੰਘ ਤੱਖਰ ਨੇ, ਦੂਜਿਆਂ ਜਿਨ੍ਹਾਂ ਨੇ ਆਪਣੀਆਂ ਪ੍ਰੈਜੈਂਟੇਸ਼ਨਸ ਦਿੱਤੀਆਂ ਓਨਟਾਰੀਓ ਅਸੈਂਬਲੀ 'ਚ, ਉਹਨਾਂ ਨੇ ਰੈਲੇਵੈਂਟ ਜਿਹੜੇ ਪ੍ਰੋਟੋਕੋਲ ਸੀ UN ਚਾਰਟਰ ਦੇ ਉਹ ਕੋਟ ਕੀਤੇ। ਦੂਜੇ ਕਿ ਵੀ ਜਿੱਥੇ ਇਹ ਗੱਲ ਜ਼ਾਹਰ ਹੋਏ ਕਿ ਇਹ ਪਾਰਟ ਪਲੈਨਡ ਸੀ, ਪ੍ਰੀਮੈਡੀਟੇਟਡ ਸੀ ਜੀ, ਔਰ ਉਹ ਟੂ ਦਾ ਹੋਲ ਪੀਪਲ ਔਰ ਇਹ ਸੈਕਸ਼ਨ ਆਫ ਦਾ ਪੀਪਲ, ਸਾਰੇ ਲੋਕਾਂ ਨੂੰ ਜਾਂ ਇੱਕ ਹਿੱਸੇ ਨੂੰ, ਤੇ ਨੰਬਰਸ ਉਹਦੇ 'ਚ ਮੈਟਰ ਨਹੀਂ ਕਰਦਾ। ਸੋ ਹੁਣ ਇੱਕ ਬੰਦਾ ਵੀ ਜੇ ਇੱਕ ਨੀਤੀ ਦੇ ਤਹਿਤ ਮਾਰਿਆ ਜਾਂਦਾ ਹੈ, ਸਟੇਟ ਉਹਦੇ 'ਚ ਰੋਲ, ਉਹਦੇ ਤੋਂ ਕੌਣ ਡਿਨਾਈ ਕਰ ਸਕਦਾ ਹੈ ਕਿ ਵੀ ਇਹ ਸਟੇਟ ਆਰਗੇਨਾਈਜ਼ਡ ਕਾਰਨੇਜ ਨਹੀਂ ਸੀ। ਹੁਣ ਜੇ ਬੀਜੇਪੀ ਜਾਂ ਅਕਾਲੀ ਕੱਲ ਤੱਕ ਵੋਟਾਂ ਮੰਗਦੇ ਰਹੇ ਇਹਦੇ ਨਾਂ ਥੱਲੇ, ਪਹਿਲਾਂ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਜੋ ਬੜਾ ਤਾੜੀਆਂ ਵਜਾ ਰਹੇ ਹੋ, ਅਕਾਲੀਆਂ ਨੂੰ ਪੁੱਛੇ ਕਿ ਜੀ ਇਹ ਬੜਾ ਹੋਇਆ, ਤੁਸੀਂ ਪੰਜਾਬ ਅਸੈਂਬਲੀ 'ਚ, ਤੁਸੀਂ ਪਾਰਲੀਮੈਂਟ 'ਚ ਕਹਿੰਦੇ ਹੋ ਜੀ ਮਾਫੀ ਮੰਗੇ, ਇੰਡੀਅਨ ਮਾਫੀ ਮੂਫੀ ਵਾਲੀ ਗੱਲ ਮੁੱਕ ਗਈ। ਹੁਣ ਤੁਸੀਂ ਨਾ ਪੰਜਾਬ ਅਸੈਂਬਲੀ 'ਚ 5 ਵਾਰ ਤੁਹਾਡਾ ਇਹ ਧੂਤਾ ਚੀਫ ਮਿਨਿਸਟਰ ਰਹੇ, ਹੁਣ 5 ਸਾਲ ਇਹਨੇ ਪੂਰੇ ਕੀਤੇ ਨੇ, 10 ਸਾਲ ਇਹਨੇ ਹਕੂਮਤ ਬਾਦਲ ਦੀ ਰਹੀ ਹੈ, ਤੁਸੀਂ ਨਾ ਜੈਨੋਸਾਈਡ ਪਾਸ ਕਰਕੇ ਅਕਾਊਂਟੇਬਿਲਟੀ ਦੀ ਗੱਲ ਕੀਤੀ। ਤੁਸੀਂ ਸੈਂਟਰ ਦੇ ਵਿੱਚ ਹਕੂਮਤ 'ਚ ਰਹੇ ਹੋ, ਤੁਸੀਂ ਇਹਨਾਂ ਦਾ ਹਿੱਸਾ ਨਹੀਂ ਰਹੇ। ਔਰ ਬੀਜੇਪੀ ਦੀ ਸਰਕਾਰ ਹੁਣ ਕਿਵੇਂ, RSS ਕਿਵੇਂ ਕਹਿ ਸਕਦੀ ਹੈ ਜੀ ਕਿ ਇੱਕ ਪਾਰਟੀ ਦੀ ਹੈ? ਫਿਰ ਜੇ ਪਾਰਟੀ ਦੀ ਗੱਲ ਹੈ ਤਾਂ ਫਿਰ ਬੀਜੇਪੀ ਦੀ ਸਰਕਾਰ ਕਿਉਂ ਭਗੌੜੀ ਹੈ ਈਵਨ ਉਹਨੂੰ ਜੈਨੋਸਾਈਡ ਮੰਨਣ ਤੋਂ? ਸੋ ਜ਼ਾਹਰ ਹੈ ਇਹ ਗੱਲ ਸਾਨੂੰ ਸਮਝਣੀ ਪਏਗੀ ਕਿ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਹੀ ਇੱਕੋ ਹੀ ਨੇ। ਉਹ ਭਾਵੇਂ ਕਾਂਗਰਸ ਦੀ ਗਾਰਬ ਹੈ, ਕਾਮਰੇਡਾਂ ਦੀ ਹੈ, ਕੋਈ ਹੋਰ ਹੈ, ਅਕਾਲੀ ਵਿਕੇ ਹੋਏ ਹੱਥ ਠੋਕੇ ਨੇ, ਦੁਸ਼ਮਣ ਦੀ ਕੁਹਾੜੀ ਦਾ ਦਸਤਾ ਨੇ। ਪਰ ਮੈਨੂੰ ਖੁਸ਼ੀ ਹੈ ਜਦੋਂ ਹੁਣ ਜਿਵੇਂ ਅਸੀਂ ਪੈਰੇਡ ਲਾਈਵ ਕਵਰ ਕੀਤੀ ਜਾਂ ਸਿੱਖ ਕਾਕਸ
ਦਾ ਫੰਕਸ਼ਨ ਜਾਂ ਉਸ ਤੋਂ ਪਹਿਲਾਂ ਜਿਹੜਾ ਰੈਜ਼ੋਲੂਸ਼ਨ ਆਇਆ ਤੇ ਉਹਦੇ ਚ ਹੰਡਰਡਸ ਆਫ ਕਮੈਂਟਸ ਜਿਹੜੇ ਆਮ ਲੋਕਾਂ ਦੇ ਨੇ, ਕੋਈ ਪੂਨੇ ਚ ਬੈਠਾ ਹੈ, ਕੋਈ ਰਾਂਚੀ ਚ ਬੈਠਾ ਹੈ, ਕੋਈ ਕਲਕੱਤੇ ਚ, ਜਿਨ੍ਹਾਂ ਦੀਆਂ ਅੱਖਾਂ ਚੋਂ ਤੁਸੀਂ ਉਹ ਦੇਖ ਸਕਦੇ ਹੋ, ਚਮਕ ਦੇਖ ਸਕਦੇ ਹੋ, ਚਾਹ ਦੇਖ ਸਕਦੇ ਹੋ, ਪ੍ਰਾਈਡ ਦੇਖ ਸਕਦੇ ਹੋ। ਇਹ ਸਾਡੇ ਐਫਰਟ ਇਹਨਾਂ ਬੇਈਮਾਨਾਂ ਲਈ ਨਹੀਂ ਨੇ, ਇਹ ਤਾਂ ਕੁੱਤੇ ਨੇ ਹਕੂਮਤਾਂ ਦੇ ਜਿਹੜੇ ਪੰਜਾਬ ਦੇ ਵਿੱਚ ਖੜੇ ਕੀਤੇ ਹੋ। ਅਮਰਿੰਦਰ ਸਿੰਘ ਨਹੀਂ ਬੋਲਿਆ, ਹਾਲਾਂਕਿ ਉਹਨੂੰ ਡਿਫੈਂਡ ਕਰਨ ਵਾਲਿਆਂ ਚ ਉਹ ਕਿਤਾਬ ਰਿਲੀਜ਼ ਕਰ ਰਿਹਾ ਹੈ ਕਿ ਜੀ ਸਾਰਾ ਗੜੀ ਚ 21 ਨਹੀਂ ਸੀ ਮਰੇ, 22 ਮਰੇ ਸੀ, ਟੂ ਦਾ ਅਨਨੋਨ 22nd ਸੋਲਜਰ। ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਪੇਸ਼ਕਦਮੀ ਹੈ ਸਾਡੀ ਉਸ ਲਾਈਨ ਦੇ ਉੱਤੇ, ਔਰ ਇਹ ਇਹਨਾਂ ਦੀ ਬੇਈਮਾਨੀ ਜਿਹੜੀ ਹੈ ਨਾ, ਸਾਰੀ ਪਾਰਟੀਆਂ ਦੇ ਜਿਹੜੇ ਪੋਲੀਟੀਕਲ ਕੰਟੂਅਰਸ ਨੇ, ਇਹਨਾਂ ਦੇ ਅਸਲੀ ਰੰਗ ਨੇ, ਉਹ ਬੇਨਕਾਬ ਹੋਏ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਅੰਤ ਦੇ ਵਿੱਚ ਮੈਂ ਤੁਹਾਡੇ ਕੋਲੋਂ ਚਾਹੂੰਗਾ ਕਿ ਜਿਹੜੀਆਂ ਇਹ ਸਾਰੀਆਂ ਡਿਵੈਲਪਮੈਂਟਸ ਨੇ, ਇਹਨਾਂ ਨੂੰ ਐਜ਼ ਅ ਹੋਲ, ਜਿਵੇਂ ਹਰਮੇਲ ਸਿੰਘ ਨੇ ਕਮੈਂਟ ਕੀਤਾ ਸੀਗਾ ਕਿ ਅਗਲਾ ਸਟੈਪ ਕੀ ਹੋਊਗਾ ਜਾਂ ਕੀ ਹੈਗਾ, ਜਾਂਦੇ ਜਾਂਦੇ ਤੁਸੀਂ ਕੀ ਕਮੈਂਟ ਕਰਨਾ ਚਾਹੋਗੇ ਇਹਦੇ ਉੱਪਰ? ਸਾਡੇ ਕੋਲ ਫਿਊ ਸੈਕਿੰਡਸ ਹੀ ਰਹਿ ਗਏ ਐਕਚੁਅਲੀ, ਮੈਨੂੰ ਹੁਣੇ ਉੱਪਰੋਂ ਹੋਈ ਹੈਗੀ ਆ ਕਾਲ। ਨਹੀਂ, ਮੇਰਾ ਖਿਆਲ ਸੀ ਕਿ ਇਹਨੂੰ ਅਸੀਂ ਫੁੱਲ ਫਲੈਜ ਡਿਸਕਸ਼ਨ ਰੱਖਾਂਗੇ, ਭਾਵੇਂ ਜਿੰਨਾ ਵੀ ਵਕਤ ਹੋ ਗਿਆ। ਹਾਂਜੀ, ਤੇ ਉਹਦੇ 'ਚ ਮੈਂ ਤਾਂ ਇਹੀ ਕਹਾਂਗਾ ਕਿ ਭਾਈ ਅਸੀਂ ਇਸ ਸਫ਼ਰ ਨੂੰ ਜਾਰੀ ਰੱਖੀਏ। ਪੋਲੀਟੀਕਲ ਐਕਟਿਵਿਜ਼ਮ ਕੀ ਹੈ, ਔਰ ਇਹ ਜਿਹੜੀ ਵੀ ਕਾਮਯਾਬੀ ਹੋਈ ਜੇ ਅਸੀਂ ਸਿਸਟਮ ਦਾ ਹਿੱਸਾ ਬਣੇ। ਸੋ ਤਿੰਨੋਂ ਹੀ ਚੀਜ਼ਾਂ, ਓਪੀਨੀਅਨ ਮੇਕਰ, ਲਾ ਮੇਕਰ, ਡਿਸੀਜਨ ਮੇਕਰ, ਇਹੀ ਅਲਟੀਮੇਟਲੀ ਡੈਸਟਨੀ ਬਦਲਦੇ ਨੇ। ਓਪੀਨੀਅਨ ਮੇਕਰ 'ਚ ਅਸੀਂ ਮੀਡੀਆ, ਜਿਹਦੇ 'ਚ TV 84 ਆਪਣਾ ਰੋਲ ਅਦਾ ਕਰ ਰਿਹਾ ਹੈ, ਹੋਰ ਵੀ ਇਹਦੇ 'ਚ ਸ਼ਮੂਲੀਅਤ ਹੋਏ, ਔਰ ਲਾਅ ਮੇਕਰ ਕਾਂਗਰਸਮੈਨ ਜਾਂ ਮੈਂਬਰ ਪਾਰਲੀਮੈਂਟ ਨੇ, ਤੇ ਅਲਟੀਮੇਟਲੀ ਫਿਰ ਡਿਸੀਜਨ ਮੇਕਿੰਗ ਫੈਡਰਲ ਲੈਵਲ ਤੇ ਜਾ ਕੇ ਜਦੋਂ ਫਾਈਨਲ ਆਰਡਰ ਹੁੰਦੇ ਨੇ, ਉਹਦੇ 'ਚ ਸਾਡੀ ਸਟਰੈਂਥ ਹੈ। ਅਮਰੀਕਾ ਕੈਨੇਡਾ 'ਚ ਅਸੀਂ ਹੁਣ ਉਹ ਮੁਕਾਮ ਹਾਸਲ ਕਰ ਲਿਆ ਜਿੱਥੇ ਅਸੀਂ ਗੇਮ ਚੇਂਜਰ ਹੈ। ਵੈਸੇ 5 ਮਿਲੀਅਨ ਸਿੱਖ ਡਾਇਸਪੋਰਾ ਹੀ ਗੇਮ ਚੇਂਜਰ ਹੈ, ਪਰ ਇੰਗਲੈਂਡ, ਕੈਨੇਡਾ ਔਰ ਅਮਰੀਕਾ ਉਸ ਦੇ ਵਿੱਚ ਮੇਨ ਜਿਹੜੇ ਨੇ ਉਹ ਰੋਲ ਅਦਾ ਕਰਨਗੇ। ਸੋ ਅਸੀਂ ਤਾਂ ਇਹੀ ਕਹਾਂਗੇ ਕਿ ਭਾਈ ਆਪਣੇ ਬੱਚੇ ਬੱਚੀਆਂ ਨੂੰ ਇਸ ਪਾਸੇ ਲਾਓ, ਪੋਲੀਟੀਕਲ ਸਿਸਟਮ ਦੇ ਵਿੱਚ ਇਨਵੋਲਵ ਹੋਵੋ, ਔਰ ਜਿਹੜਾ ਵੀ ਕੰਮ ਜਿੱਥੇ ਜਿੱਥੇ ਵੀ ਕੋਈ ਕਰ ਰਿਹਾ ਹੈ, ਬਿਨਾਂ ਕਿਸੇ ਨੂੰ ਬੇਮਤਲਬ ਬੌਦਰ ਕੀਤਿਆਂ, ਕ੍ਰਿਟਿਸਿਜ਼ਮ ਕੀਤਿਆਂ, ਇਹ ਮੰਨ ਕੇ ਤੁਰੋ ਕਿ ਵੀ ਵੀ ਐਗਰੀ ਟੂ ਡਿਸਐਗਰੀ। ਕੁਛ ਮਾਮਲਿਆਂ ਤੇ ਡਿਸਐਗਰੀਮੈਂਟ ਹੋਏਗੀ, ਕੋਈ ਕੁਰਬਾਨੀ ਕਰਨ ਲਈ ਤਿਆਰ ਹੈ, ਆਲ ਦਾ ਵੇ ਖਾਲਿਸਤਾਨ ਜ਼ਿੰਦਾਬਾਦ ਕਹਿਣ ਨੂੰ ਤਿਆਰ ਹੈ, ਕੁਛ ਜਿਹੜਾ ਉਹ ਥੋੜਾ ਮਹਿਦੂਦ ਰਹੇਗਾ, ਕੋਈ ਕਿਸੇ ਹੋਰ 'ਚ ਹੈ, ਕੋਈ ਜਿਹੜਾ ਬਿਲਕੁਲ ਉਹ ਕੁਛ ਵੀ ਨਹੀਂ ਕਰੇਗਾ, ਤੁਹਾਡੇ ਲਈ 2 ਵੇਲੇ ਦੀ ਅਰਦਾਸ ਹੀ ਕਰਦਾ, ਉਹ ਵੀ ਸਾਡਾ ਵੀਰ ਭੈਣ। ਅਲਟੀਮੇਟਲੀ ਅਸੀਂ ਸਾਰੇ 10ਵੇਂ ਪਾਤਸ਼ਾਹ ਦੀ ਉਸ ਸਿਟੀ ਆਫ ਬਲਿਸ ਆਨੰਦਪੁਰ ਦੇ ਵਾਸੀ ਹਾਂ, ਤੇ ਉਹੀ ਸਾਡਾ ਅਲਟੀਮੇਟਲੀ ਮੁਕਾਮ ਹੈ। ਸੋ ਅਸੀਂ ਜਿੱਥੇ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਇਹ ਸਾਰੀਆਂ ਪ੍ਰਾਪਤੀਆਂ ਦੀ ਮੁਬਾਰਕਬਾਦ ਦਿੰਦੇ, ਉੱਥੇ ਆਉਣ ਵਾਲੇ ਦਿਨਾਂ 'ਚ ਵੀ, ਕਿਉਂਕਿ ਅਜੇ ਮੰਥ ਆਫ ਅਪ੍ਰੈਲ, ਅੱਜ 10 ਅਪ੍ਰੈਲ ਹੈ, ਅਸੀਂ ਹੋਰ ਵੀ ਜਿਹੜੇ ਇਸ਼ੂਜ਼ ਨੇ ਜਿਹੜੇ ਸਾਡੀ ਕੌਮ ਦੇ ਭਵਿੱਖ ਨੂੰ ਇਫੈਕਟ ਕਰਦੇ ਨੇ, ਉਹਨਾਂ ਬਾਰੇ ਵਿਚਾਰ ਚਰਚਾ ਕਰਦੇ ਰਹਾਂਗੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਵਿਚਾਰਾਂ ਦੀ ਸਾਂਝ ਸਾਡੇ ਨਾਲ, ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਾ ਹਾਂ ਕਿ TV 84 ਨੂੰ ਚੱਲਦਾ ਰੱਖਣ ਦੇ ਲਈ, ਇਸ ਕਾਰਜ ਨੂੰ ਚੱਲਦਾ ਰੱਖਣ ਦੇ ਲਈ, ਤੇ ਜਿਹੜੀ ਇਹ ਇੱਕ ਅਵੇਅਰਨੈਸ ਦੀ ਕੈਂਪੇਨ ਹੈਗੀ ਹੈ, ਸਿੱਖ ਪਰਸਪੈਕਟਿਵ ਤੋਂ ਗੱਲ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ ਜਿਹੜੀ ਗੱਲ ਹੈਗੀ, ਇਹਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਮਦਦ ਦੀ ਲੋੜ ਹੈਗੀ ਹੈ, ਵਿੱਤੀ ਸਹਾਇਤਾ ਦੀ ਲੋੜ ਹੈਗੀ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਨੂੰ ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ। ਸਾਡੀ ਵੈਬਸਾਈਟ www.tv84.tv ਤੇ ਜਾ ਕੇ ਤੁਸੀਂ ਸਾਨੂੰ 1 ਟਾਈਮ ਡੋਨੇਸ਼ਨ ਵੀ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਵੀ ਕਰ ਸਕਦੇ ਹੋ। ਜਿੰਨਾ ਵੀ ਬਣਦਾ ਸਰਦਾ ਤੁਸੀਂ ਅਫੋਰਡ ਕਰ ਸਕਦੇ ਹੋ, ਜ਼ਰੂਰ ਆਪਣੇ ਦਸਵੰਧ ਦੇ ਵਿੱਚੋਂ TV 84 ਦੇ ਲਈ ਕੱਢੋ। ਜੇ ਚੈੱਕ ਦੇ ਰਾਹੀਂ ਸਾਨੂੰ ਪੇਮੈਂਟ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ, TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਸ ਐਡਰੈਸ ਤੇ ਸਾਨੂੰ ਤੁਸੀਂ ਆਪਣਾ ਚੈੱਕ ਵੀ ਭੇਜ ਸਕਦੇ ਹੋ ਤੇ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਵੀ ਕਰ ਸਕਦੇ ਹੋ। ਇਸ ਦੇ ਨਾਲ ਅਸੀਂ ਜਿਹੜਾ ਅੱਜ ਦਾ ਸ਼ੋਅ ਹੈਗਾ ਉਹ ਇੱਥੇ ਹੀ ਸਮਾਪਤ ਕਰਦੇ ਹਾਂ।
ਤੁਹਾਡੇ ਕੋਲੋਂ ਵੀ ਤੇ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਕੋਲੋਂ ਵੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ।